ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿੰਦਰ ਸਿੰਘ ਮੀਰਥਲ। ਤੁਸੀਂ ਦੇਖ ਰਹੇ ਹੋ TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਉਸ ਹਰ ਪਹਿਲੂ ਦੇ ਉੱਪਰ ਤਿੱਖੀ ਨਜ਼ਰ ਰੱਖਦੇ ਹਾਂ ਜਿਨ੍ਹਾਂ ਪਹਿਲੂਆਂ ਨੂੰ ਤੁਸੀਂ ਬਾਰੀਕੀ ਦੇ ਨਾਲ ਜਾਣਨਾ ਚਾਹੁੰਦੇ ਹੋ। ਜੀ ਹਾਂ, ਅੱਜ ਇਸੇ ਲੜੀ ਨੂੰ ਤੋੜਦੇ ਹੋਏ ਸਾਡੇ ਸਟੂਡੀਓ ਦੇ ਵਿੱਚ ਇੱਕ ਅਜਿਹੇ ਜੁਝਾਰੂ ਸਿੱਖ ਮੌਜੂਦ ਨੇ ਜੋ ਕਿਸੇ ਤਾਰੀਫ ਦੇ ਮੁਹਤਾਜ ਨਹੀਂ, ਜਿਨ੍ਹਾਂ ਨੂੰ ਤੁਸੀਂ WhatsApp, Facebook ਅਤੇ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਦੇਖਿਆ ਹੈ। ਮੈਂ ਦੱਸਣਾ ਚਾਹਾਂਗਾ, ਇਹ ਉਹ ਸਿੱਖ ਨੇ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਚੱਲਦੀਆਂ ਹੋਈਆਂ ਗਲਤ ਨੀਤੀਆਂ ਨੂੰ ਦੇਖ ਕਰਕੇ ਅਵਤਾਰ ਸਿੰਘ ਮੱਕੜ ਦੇ ਸਾਹਮਣੇ ਜਾ ਕਰਕੇ ਅਸਤੀਫਾ ਜਿਹੜਾ ਉਹਨਾਂ ਦੇ ਟੇਬਲ ਦੇ ਉੱਪਰ ਰੱਖਿਆ, ਜੋ ਕਿ WhatsApp ਅਤੇ Facebook ਅਤੇ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਵੀ ਬੜਾ ਵਾਇਰਲ ਹੋਇਆ ਤੇ ਲੋਕਾਂ ਵੱਲੋਂ ਇਹਨਾਂ ਦੀ ਇਸ ਕਾਰਗੁਜ਼ਾਰੀ ਨੂੰ ਬਹੁਤ ਸਰਾਹਿਆ ਗਿਆ। ਸੋ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ, ਮੈਂ ਜ਼ਿਕਰ ਕਰ ਰਿਹਾ ਰਮਨਦੀਪ ਸਿੰਘ ਹੋਣਾ ਦਾ, ਜੋ ਕਿ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਸੋ ਰਮਨਦੀਪ ਸਿੰਘ ਜੀ, ਤੁਹਾਡਾ ਸਾਡੇ ਸਟੂਡੀਓ ਤੇ ਆਉਣ ਤੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਜੀ। ਫਤਿਹ ਦੀ ਸਾਂਝ ਪਾਈਏ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਮਨਦੀਪ ਸਿੰਘ ਜੀ, ਇੱਕ ਬਹੁਤ ਵੱਡਾ ਸਟੈਪ ਜਿਹੜਾ ਤੁਸੀਂ ਲਿੱਤਾ, ਜਿਨ੍ਹਾਂ ਨੂੰ ਪੂਰੀ ਕੌਮ ਵੱਲੋਂ, ਪੂਰੇ ਪੰਥ ਵੱਲੋਂ ਸਰਾਹਿਆ ਗਿਆ। ਠੀਕ ਹੈ, ਜਿਨ੍ਹਾਂ ਨੂੰ ਬੁਰਾ ਲੱਗਿਆ, ਜਿਨ੍ਹਾਂ ਦੇ ਖਿਲਾਫ ਤੁਸੀਂ ਇਹ ਕੀਤਾ, ਉਹਨਾਂ ਨੂੰ ਬੁਰਾ ਵੀ ਲੱਗਿਆ, ਪਰ ਬਹੁ ਗਿਣਤੀ ਦੇ ਵਿੱਚ ਐਸੇ ਨੇ ਜਿਨ੍ਹਾਂ ਨੇ ਤੁਹਾਡੇ ਇਸ ਸਟੈਪ ਨੂੰ ਬਹੁਤ ਸਰਾਹਿਆ। ਇਸ ਗੱਲ ਬਾਰੇ ਚਰਚਾ ਅਸੀਂ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਬਚਪਨ ਦੇ ਬਾਰੇ ਦੇ ਵਿੱਚ ਕਿ ਕਿਸ ਤਰ੍ਹਾਂ ਦਾ ਤੁਹਾਡਾ ਬਚਪਨ ਸੀ, ਪੜ੍ਹਾਈ ਕਿੱਥੇ ਹੋਈ, ਕਿਸ ਤਰ੍ਹਾਂ ਬਚਪਨ ਬੀਤਿਆ, ਤੇ ਨਾਲ ਹੀ ਨਾਲ ਤੁਸੀਂ SGPC ਦੇ ਵਿੱਚ ਕਦੋਂ ਆਏ? ਮੇਰਾ ਬਚਪਨ ਜਿਹੜਾ ਮੇਰੇ ਪਿੰਡ ਹੀ ਬੀਤਿਆ। ਉਸ ਤੋਂ ਬਾਅਦ ਮੈਂ ਗੁਰੂ ਰਾਮਦਾਸ ਸਕੂਲ ਜਿਹੜਾ ਅੰਮ੍ਰਿਤਸਰ ਸਾਹਿਬ ਆ, ਉੱਥੋਂ ਮੈਂ ਆਪਣੀ 9ਵੀਂ 10ਵੀਂ ਕੀਤੀ। ਉਸ ਤੋਂ ਬਾਅਦ ਮੈਂ ਇੱਕ BK ਸਕੂਲ ਆ, ਉਸ ਤੋਂ ਆਪਣੀ +2 ਕਰਨ ਤੋਂ ਬਾਅਦ ਮੈਂ ਆਪਣੀ ਗ੍ਰੈਜੂਏਸ਼ਨ ਜਿਹੜੀ ਆ ਉਹ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੰਪਲੀਟ ਕੀਤੀ ਜਿਹੜੀ। ਤੇ ਉਸ ਤੋਂ ਬਾਅਦ ਮੈਂ 2 ਸਾਲ ਜੋਬ ਵਾਸਤੇ ਅਪਲਾਈ ਕਰਦਾ ਰਿਹਾ, ਪਰ ਜੋਬ ਮਿਲੀ ਨਹੀਂ। ਉਸ ਤੋਂ ਬਾਅਦ ਮੈਂ ਫਿਰ SGPC ਦੇ ਵਿੱਚ ਅਪਲਾਈ ਕੀਤਾ ਤੇ ਉਦੋਂ ਫਿਰ ਉੱਥੋਂ ਸ਼ੁਰੂ ਕੀਤੀ ਜੋਬ। ਉਸ ਤੋਂ ਬਾਅਦ ਮੈਂ ਬਿਲਕੁਲ ਜੀ, ਤੁਸੀਂ ਜਿਵੇਂ ਦੱਸਿਆ ਕਿ ਤੁਹਾਡੇ ਵਾਲਿਦ ਸਾਹਿਬ ਵੀ SGPC ਦੇ ਵਿੱਚ ਜੋਬ ਕਰਿਆ ਕਰਦੇ ਸਨ। ਸੋ ਉਹਨਾਂ ਦਾ ਪ੍ਰੇਰਨਾ ਸਦਕਾ ਹੀ ਤੁਸੀਂ SGPC ਦੇ ਵਿੱਚ ਆ ਗਏ, ਜਾਂ ਵੈਸੇ ਹੀ ਮਨ ਬਣ ਗਿਆ ਵੀ ਚਲੋ ਯਾਰ ਕਿਤੇ ਜੋਬ ਨਹੀਂ ਮਿਲਦੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਿਤਾ ਜੀ ਕਰਦੇ ਨੇ ਤਾਂ ਮੈਂ ਵੀ ਟਰਾਈ ਕਰਾਂ? ਹਾਂ, ਐਕਚੁਅਲ ਦੇ ਵਿੱਚ ਜੋ ਸੱਚੀ ਹੈ, ਮੇਰੇ ਫਾਦਰ ਸਾਹਿਬ ਪਹਿਲਾਂ ਜੋਬ ਕਰਦੇ ਸੀ ਉੱਥੇ। ਤੇ ਇਸ ਟਾਈਮ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਇੰਨੀ ਕੁ ਜ਼ਿਆਦਾ ਹੋ ਗਈ ਆ, ਹਰ ਬੰਦਾ USA, ਕੈਨੇਡਾ ਜਾਂ ਫੋਰਨ ਕੰਟਰੀ 'ਚ ਨਹੀਂ ਜਾ ਸਕਦਾ, ਉਸਨੂੰ ਕਿਤੇ ਨਾ ਕਿਤੇ ਜੋਬ ਕਰਨੀ ਪੈਣੀ ਜੀ। ਤੇ ਫਾਦਰ ਸਾਹਿਬ ਨੇ ਸੋਚਿਆ ਚੱਲ ਜੇ ਤੂੰ ਬਾਹਰ ਨਹੀਂ ਜਾ ਸਕਦਾ ਜਾਂ ਕਿਤੇ ਨਹੀਂ ਹੋਰ ਜੋਬ ਮਿਲਦੀ ਪਈ ਤੇ ਚਲੋ SGPC ਦੇ ਵਿੱਚ ਆਪਾਂ ਸਿਫਾਰਿਸ਼ ਨਾਲ ਜਾਂ ਕਿਤੇ ਵੀ ਤੁਹਾਨੂੰ ਜੋਬ ਦਵਾ ਦਿੰਦੇ ਹਾਂ। ਬਿਲਕੁਲ ਠੀਕ ਹੈ। ਤੇ ਮੈਂ ਸਿੱਧਾ ਦੱਸ ਸਕਦਾ ਕਿ ਮੈਂ ਸਿਫਾਰਸ਼ੀ 1 ਸਾਲ ਦਾ ਲੱਗਾ ਸਾਂ ਉੱਥੇ। ਤੇ ਪਰ ਬਾਅਦ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਬਾਅਦ 'ਚ ਮਨ 'ਚ ਸੋਚਿਆ ਕਿ ਆਪਾਂ ਇੰਨੇ ਪੈਸਿਆਂ ਕਰਕੇ ਆਪਾਂ ਗੁਰੂ ਸਾਹਿਬ ਨੂੰ ਧੋਖਾ ਨਹੀਂ ਦੇਣਾ, ਕੌਮ ਨੂੰ ਧੋਖਾ ਨਹੀਂ ਦੇਣਾ। ਬਿਲਕੁਲ ਜੀ। ਰਮਨਦੀਪ ਸਿੰਘ ਜੀ, ਮੈਂ ਇੱਥੇ ਜਾਣਨਾ ਚਾਹਾਂਗਾ ਵੀ ਤੁਹਾਡੀ ਉਮਰ ਜਿਵੇਂ ਤੁਸੀਂ ਦੱਸਿਆ ਸੀ ਪਹਿਲਾਂ ਕਿ ਕੋਈ 25-26 ਸਾਲ ਦੀ ਹੈਗੀ ਆ। ਇਹ ਉਮਰ ਇੱਕ ਅਜਿਹੀ ਉਮਰ ਹੁੰਦੀ ਹੈ ਕਿ ਉਮਰ ਦਾ ਇੱਕ ਐਸਾ ਪੜਾਅ ਹੁੰਦਾ ਹੈ ਜਿਸ ਉਮਰ ਦੇ ਵਿੱਚ ਇਨਸਾਨ ਨੌਕਰੀ ਲੱਭਦਾ ਹੈ, ਆਪਣੇ ਫਿਊਚਰ ਨੂੰ ਸਿਕਿਉਰ ਕਰਨ ਦੇ ਲਈ, ਆਪਣੇ ਆਪ ਨੂੰ ਸਰਵਾਈਵ ਕਰਨ ਦੇ ਲਈ ਉਹ ਨੌਕਰੀ ਦੀ ਭਾਲ ਦੇ ਵਿੱਚ ਜਾਂਦਾ ਹੈ। ਨੌਕਰੀ ਮਿਲਦੀ ਹੈ, ਬੜੀ ਖੁਸ਼ੀਆਂ ਮਨਾਉਂਦਾ ਹੈ। ਕੀ ਅਜਿਹਾ ਕਾਰਨ ਹੋ ਗਿਆ ਕਿ ਰਮਨਦੀਪ ਸਿੰਘ ਨੂੰ ਨੌਕਰੀ ਛੱਡਣੀ ਪਈ, ਆਪਣੇ ਬੌਸ ਦੇ ਸਾਹਮਣੇ ਅਸਤੀਫਾ ਮਾਰਨਾ ਪਿਆ? ਕੀ ਐਸੇ ਕਾਰਨ ਬਣ ਗਏ? ਜਦੋਂ ਆਪਾਂ ਰੋਟੀ ਖਾਂਦੇ ਹਾਂ ਰਾਤ ਨੂੰ, ਉਦੋਂ ਆਪਾਂ ਸਭ ਤੋਂ ਪਹਿਲਾਂ ਇਹ ਗੁਰੂ ਮਹਾਰਾਜ ਦਾ, ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ। ਤੇ ਗੁਰੂ ਸਾਹਿਬ ਨੇ ਰੋਟੀ, ਦਾਲ ਫੁਲਕਾ ਆਪਾਂ ਨੂੰ ਗੁਰੂ ਸਾਹਿਬ ਨੇ ਦਿੱਤਾ ਹੈ। ਜਦੋਂ ਅੱਜ ਦੇ ਹਾਲਾਤਾਂ ਦੇ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਨੇ, ਇਹਨਾਂ ਨੇ ਪ੍ਰਧਾਨ ਨੇ ਮੱਕੜ ਨੇ, ਜਦੋਂ ਉਹਨਾਂ ਨੇ ਗਲਤ ਸਟੈਪ ਚੁੱਕਿਆ, ਜਿਹੜੇ ਉੱਥੇ ਸ਼੍ਰੋਮਣੀ ਕਮੇਟੀ ਦੇ ਵਿੱਚ ਜੋ ਵੀ ਗਲਤ ਨੀਤੀਆਂ ਹੋ ਰਹੀਆਂ ਨੇ, ਤੇ ਉੱਥੇ ਜਦੋਂ ਵੀ ਮੈਂ ਵੇਖਦਾ ਸਾਂ ਚੰਗੇ ਇਮਾਨਦਾਰ ਅਫਸਰਾਂ ਨੂੰ ਕਲਪਦੇ ਹੋਏ, ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਇੱਕ ਬਹੁਤ ਰੋਸ ਸੀ। ਤੇ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਦੀ ਬੇਦਬੀ ਥਾਂ ਹੋਣ ਲੱਗੀ, ਇਹਨਾਂ ਨੇ ਕੋਈ ਸਟਰੋਂਗ ਸਟੈਪ ਨਹੀਂ ਲਿਆ, ਜਿਹਦੇ ਕਰਕੇ ਮੈਨੂੰ ਆਇਆ ਮਨ ਦੇ ਵਿੱਚ। ਤੇ ਗੁਰੂ ਸਾਹਿਬ ਨੇ ਆਪ ਹੀ ਜੋਬ ਕਰਾਇਆ, ਸਭ ਗੁਰੂ ਸਾਹਿਬ ਨੇ ਕਰਾਇਆ। ਤੇ ਜਿਹੜੀ ਜੋਬ ਆ, ਗੁਰੂ ਸਾਹਿਬ ਨੇ ਘਰ ਦਾਲ ਫੁਲਕਾ ਦਿੱਤਾ ਆ। ਇੱਕ ਗੱਲ ਮੈਂ ਕਹਿਣਾ ਚਾਹੁੰਦਾ ਸਭ ਨੂੰ ਕਿ ਪਹਿਲਾਂ ਆਪਣੇ ਜਿਹੜੇ ਘਰ ਕੱਚੇ ਸੀ ਤੇ ਗੁਰਦੁਆਰਾ ਸਾਹਿਬ ਘਰ ਕੱਚੇ ਸੀ, ਗੁਰਦੁਆਰਾ ਸਾਹਿਬ ਆਪਾਂ ਪੱਕੇ ਸਾਂ ਤੇ ਜਿਹੜੇ ਸਾਡੇ ਘਰ ਹੀ ਕੱਚੇ ਸੀ। ਤੇ ਹੁਣ ਸਾਡੇ ਘਰ ਤੇ ਗੁਰਦੁਆਰਾ ਸਾਹਿਬ ਪੱਕੇ ਹੋ ਗਏ, ਹੁਣ ਅਸੀਂ ਕੱਚੇ ਹੁੰਦੇ ਜਾਂਦੇ ਹਾਂ। ਮਨ ਕੱਚੇ ਹੋ ਗਏ। ਹਾਂ, ਮਨ ਕੱਚੇ ਹੋ ਗਏ। ਆਪਾਂ ਨੂੰ ਦਾਲ ਫੁਲਕਾ ਮਿਲਦਾ ਪਿਆ, ਠੀਕ ਆ,
ਆਪਾਂ ਇੱਕ ਟਾਈਮ ਦੀ 2 ਟਾਈਮ ਦੀ ਰੋਟੀ ਮਿਲਦੀ ਵੀ ਠੀਕ ਆ, ਮੈਨੂੰ ਕੋਈ ਵੱਡੀ ਗੱਡੀ ਜਾਂ ਕੋਈ ਵੱਡਾ ਹੋਰ ਨਹੀਂ ਚਾਹੀਦਾ। ਇਸ ਵਿੱਚ ਮੈਨੂੰ ਖੁਸ਼ੀ ਹੈ। ਬਿਲਕੁਲ ਠੀਕ ਜੀ। ਰਮਨਦੀਪ ਸਿੰਘ ਜੀ, ਤੁਸੀਂ ਕਿਸ ਅਹੁਦੇ ਦੇ ਉੱਪਰ ਸੀਗੇ ਐਸਜੀਪੀਸੀ ਦੇ ਵਿੱਚ? ਮੈਂ ਉੱਥੇ ਡਾਟਾ ਐਂਟਰੀ ਆਪਰੇਟਰ ਸੀ, ਅਕਾਊਂਟ ਬ੍ਰਾਂਚ ਦੇ ਵਿੱਚ, ਧਰਮ ਪ੍ਰਚਾਰ ਦੇ ਵਿੱਚ ਜੀ। ਹਾਂਜੀ। ਅਕਾਊਂਟ ਦਾ ਕੰਮ ਤੁਸੀਂ ਦੇਖਦੇ ਸੀ। ਹਾਂ, ਤੁਸੀਂ account। ਕੀ ਦੇਖਿਆ ਵੀ ਉੱਥੇ ਕਿਸ ਤਰ੍ਹਾਂ ਦਾ ਕੰਮ ਹੁੰਦਾ ਸੀਗਾ? ਕੀ ਠੀਕ ਹੁੰਦਾ ਸੀ ਕੰਮ, ਜਾਂ ਉੱਥੇ ਜਿਹੜੇ ਤੁਹਾਡੇ ਕੁਲੀਗ ਸੀਗੇ ਨਾਲ, ਜਿਹੜੇ ਹਾਂ। ਤੁਹਾਡੇ ਕੰਮ ਕਰਦੇ ਸੀਗੇ, ਉਹਨਾਂ ਦੀ ਗੱਲਾਂ ਬਾਤਾਂ ਤੋਂ, ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਤੁਹਾਨੂੰ 1.5-2 ਸਾਲ ਹੀ ਹੋਇਆ ਸੀਗਾ ਜੁਆਇਨ ਕੀਤੇ ਨੂੰ, ਉਹ ਬਹੁਤ ਲੰਬੇ ਸਿਰ ਤੋਂ ਉੱਥੇ ਕੰਮ ਕਰ ਰਹੇ ਸੀ। ਕਿਸ ਤਰ੍ਹਾਂ ਦਾ ਲੱਗਦਾ ਸੀਗਾ ਵੀ ਕਿਦਾਂ ਦਾ ਕੰਮ ਹੋ ਰਿਹਾ? ਮੈਂ ਐਕਚੁਅਲ ਦੇ ਵਿੱਚ ਜਦੋਂ ਪਹਿਲਾਂ ਜੌਬ ਮੈਂ 85 ਬ੍ਰਾਂਚ ਦੇ ਵਿੱਚ ਜੌਬ ਕੀਤੀ, ਉਸ ਤੋਂ ਬਾਅਦ ਮੈਂ ਅਕਾਊਂਟ ਬ੍ਰਾਂਚ ਦੇ ਵਿੱਚ ਆਇਆ। 85 ਇੱਕ ਏਕੜ ਬਣਿਆ, ਇੱਕ 87 ਤੇ ਇੱਕ 85, ਜਦੋਂ 1925 ਦੇ ਵਿੱਚ ਸ਼੍ਰੋਮਣੀ ਕਮੇਟੀ ਬਣੀ ਆ ਜੀ, ਜਿਹਦੇ ਅਧੀਨ ਸਾਰੇ ਗੁਰਦੁਆਰਾ ਸਾਹਿਬ ਆਉਂਦੇ ਆ। ਉਸ ਤੋਂ ਬਾਅਦ ਜਦੋਂ ਮੈਂ ਅਕਾਊਂਟ ਬ੍ਰਾਂਚ ਦੇ ਵਿੱਚ ਗਿਆ, ਮੈਂ ਪਹਿਲਾਂ ਸੋਚਦਾ ਹੁੰਦਾ ਸਾਂ ਕਿ ਸ਼ਾਇਦ ਕੁਝ ਮਤਲਬ ਕਿ ਵਧੀਆ ਹੁੰਦਾ ਹੋਵੇ ਉੱਥੇ। ਮੈਂ ਪਹਿਲਾਂ ਵੀ ਇਹੋ ਕਹਿੰਦਾ, ਮੇਰੇ ਫਾਦਰ ਸਾਹਿਬ ਚੰਗੇ ਨੇ ਤੇ ਹੋਰ ਵੀ ਕੁਝ ਬੰਦੇ ਮਤਲਬ ਕਿ ਬਾਕੀ ਜ਼ਿਆਦਾਤਰ ਕਰਪਟ ਹੀ ਨੇ, ਕਿਉਂਕਿ ਘਰ ਤੇ ਯਕੀਨ ਹੁੰਦਾ ਨਾ ਜੀ। ਤੇ ਬਟ ਜਦੋਂ ਮੈਂ ਉੱਥੇ ਜਾ ਕੇ ਵੇਖਿਆ, ਉੱਥੇ ਮੈਨੂੰ ਕਾਫੀ ਤਾਦਾਦ ਦੇ ਵਿੱਚ ਇਮਾਨਦਾਰ ਬੰਦੇ ਮਿਲੇ, ਜਿਹੜੇ ਆਪਣੀ ਰੋਜ਼ੀ ਲਈ, ਆਪਣੇ ਬੱਚਿਆਂ ਦੇ ਪੇਟ ਦੇ ਲਈ ਮਜਬੂਰੀ ਖਾਤਰ ਉੱਥੇ ਜੌਬ ਕਰ ਰਹੇ ਸਨ ਤੇ ਕਿਸੇ ਚੇਂਜ ਦੀ ਭਾਲ ਕਰ ਰਹੇ ਸਨ ਕਿ ਕੋਈ ਚੇਂਜ ਆਊਗਾ। ਤੇ ਜਦੋਂ ਉਹ ਐਕਸਪੀਰੀਅੰਸ ਬੰਦਿਆਂ ਨੂੰ ਮੈਂ ਵੇਖਦਾ ਥਾ, ਕਲਪਦੇ ਕੋਈ ਇਮਾਨਦਾਰ ਜਿਨ੍ਹਾਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਸੀ ਕਿ ਇਹ ਬੰਦਾ ਸਹੀ ਆ, ਇਮਾਨਦਾਰ ਆ ਜੀ, ਬਿਲਕੁਲ। ਤੇ ਉਦੋਂ ਮੇਰੇ ਮਨ ਦੇ ਵਿੱਚ ਬਹੁਤ ਦੁੱਖ ਲੱਗਦਾ ਸੀ। ਕੁਝ ਮੈਂ ਉੱਥੇ ਅਕਾਊਂਟ ਦੇ ਵਿੱਚ ਕੁਝ ਇਹੋ ਜਿਹੀਆਂ ਚੀਜ਼ਾਂ ਵੀ ਵੇਖੀਆਂ ਜਿਹਦੇ ਕਰਕੇ ਕਰਪਸ਼ਨ ਸਾਫ਼ ਹੁੰਦੀ। ਬਾਕੀ ਸਾਰੀ ਸੰਗਤ ਨੂੰ ਪਤਾ ਹੀ ਹੈ ਜੋ ਹੋ ਰਿਹਾ ਉੱਥੇ। ਬਿਲਕੁਲ। ਰਮਨਦੀਪ ਸਿੰਘ ਜੀ, ਇੱਕ ਸਮਾਂ ਆਉਂਦਾ ਜਦੋਂ WhatsApp ਦੇ ਉੱਪਰ ਵੀਡੀਓ ਆਉਂਦਾ ਹੈ ਕਿ ਇੱਕ ਨੌਜਵਾਨ ਮਲੂਕ ਜਿਹਾ ਮੁੰਡਾ ਰਮਨਦੀਪ ਸਿੰਘ ਅਸਤੀਫਾ ਦੇ ਰਿਹਾ ਹੈ ਔਰ ਜ਼ੋਰ ਦੀ ਚਲਾ ਰਿਹਾ ਹੈ ਕਿ ਮੈਂ ਤੇਰੀ ਨੌਕਰੀ ਨਹੀਂ ਕਰਨੀ, ਮੈਂ ਉਸ ਗੁਰੂ ਦੀ ਨੌਕਰੀ ਕਰਨੀ ਹੈ। ਉਸ ਵੇਲੇ ਦਾ ਵਾਕਿਆ ਦੱਸੋ ਸਾਡੇ ਨਾਲ, ਉਸ ਵਾਲੇ ਦਾ ਵਾਕਿਆ ਸਾਂਝਾ ਕਰੋ ਕਿ ਕੀ ਹੋ ਰਿਹਾ ਸੀਗਾ ਉਸ ਵੇਲੇ, ਕਿਸ ਤਰ੍ਹਾਂ ਦੀ ਮੀਟਿੰਗ ਚੱਲ ਰਹੀ ਸੀਗੀ, ਤੁਸੀਂ ਉੱਥੇ ਕੀ ਕਰ ਰਹੇ ਸੀ ਔਰ ਕੀ ਸਬਬ ਬਣਿਆ, ਕੀ ਐਸੀਆਂ ਗੱਲਾਂ ਹੋਈਆਂ ਕਿ ਤੁਹਾਡੇ ਅੰਦਰ ਇਤਨਾ ਜੋਸ਼ ਆ ਗਿਆ ਤੁਸੀਂ ਅਸਤੀਫਾ ਦੇ ਮਾਰੇ? ਐਕਚੁਅਲੀ ਨਾ ਸਿੰਘਾਂ ਨੇ ਧਰਨਾ ਲਾਇਆ ਸੀ ਅੰਮ੍ਰਿਤਸਰ ਬਾਈਪਾਸ ਦੇ ਉੱਤੇ। ਉਸ ਧਰਨੇ ਦੇ ਵਿੱਚ ਮੈਂ ਵੀ ਸ਼ਾਮਲ ਸਾਂ, 3-4 ਦਿਨ ਦੀਆਂ ਛੁੱਟੀਆਂ ਲੈ ਕੇ ਆਫਿਸ ਦੇ ਵਿੱਚੋਂ। ਤੇ ਉਸ ਦਿਨ ਨਾਰਮਲ ਤੌਰ ਤੇ ਮੈਂ ਅੱਧੇ ਦਿਨ ਦੀ ਛੁੱਟੀ ਲਈ ਸੀ। ਅੱਧੇ ਦਿਨ ਦੀ ਛੁੱਟੀ ਤੋਂ ਬਾਅਦ ਮੈਂ ਦਫ਼ਤਰ ਜਦੋਂ ਗਿਆ ਤੇ ਉਦੋਂ ਰਾਗੀਆਂ ਦੀ ਤੇ ਢਾਡੀਆਂ ਦੀ ਮੀਟਿੰਗ ਚੱਲ ਰਹੀ ਸੀ ਉੱਪਰ। ਤੇ ਉਦੋਂ ਰਾਤ ਨੂੰ ਸਾਨੂੰ ਪੁਲਿਸ ਨੇ ਤੰਗ ਕੀਤਾ, ਕੋਈ ਪੁਲਿਸ ਅਫਸਰ ਆ ਗਿਆ, ਕੋਈ ਇੱਧਰ ਆ ਗਿਆ, ਉੱਧਰ ਆ ਗਿਆ। ਮੇਰੇ ਮਨ ਦੇ ਵਿੱਚ ਬਹੁਤ ਗੁੱਸਾ ਸੀ ਕਿ ਆਪਣੀ ਸਟੇਟ ਹੋਵੇ, ਆਪਾਂ ਸਿੱਖਾਂ ਦੀ ਸਟੇਟ ਹੋਵੇ ਤੇ ਫਿਰ ਵੀ ਆਪਣੇ ਨਾਲ ਧੱਕਾਸ਼ਾਹੀ ਹੋ ਰਹੀ ਆ। ਤੇ ਉਸ ਤੋਂ ਬਾਅਦ ਜਦੋਂ ਪ੍ਰੈਸ ਕਾਨਫਰੰਸ ਚੱਲ ਰਹੀ ਸੀ, ਮੈਂ ਆਪਣਾ ਅਸਤੀਫਾ ਆਪ ਲਿਖਿਆ, ਆਪ ਟਾਈਪ ਕਰਕੇ ਸਾਈਨ ਕਰਕੇ ਜਦੋਂ ਮੈਂ ਗਿਆ ਅੰਦਰ, ਸਾਹਮਣੇ 25-30 ਗਨਮੈਨ ਬੈਠੇ ਸੀ ਜਿਸ ਤਰ੍ਹਾਂ, ਤੇ ਅੰਦਰ ਜਿਹੜੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ। ਤੇ ਉਸ ਤੋਂ ਬਾਅਦ ਜਦੋਂ ਮੈਂ ਅਸਤੀਫਾ ਦਿੱਤਾ, ਉਸ ਤੋਂ ਬਾਅਦ ਪਹਿਲਾਂ ਮਨ ਦੇ ਵਿੱਚ ਇੱਕ ਵਾਰੀ ਆਇਆ ਕਿ ਰਮਨਦੀਪ ਸਿੰਘ ਤੂੰ ਕਿੱਧਰ ਜਾ ਰਿਹਾ। ਉਸ ਤੋਂ ਬਾਅਦ ਮੈਂ ਵਾਹਿਗੁਰੂ ਜੀ ਦਾ ਨਾਮ ਲਿਆ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਨਾਮ ਲਿਆ। ਉਸ ਤੋਂ ਬਾਅਦ ਜੋ ਵੀ ਵਾਕਿਆ ਵਾਪਰਿਆ ਉਹ ਗੁਰੂ ਸਾਹਿਬ ਨੇ ਆਪ ਹੀ ਸ਼ਬਦ ਕਢਾਏ ਸਾਰੇ, ਮੇਰਾ ਕੋਈ ਉਹਦੇ ਵਿੱਚ ਨਹੀਂ ਹੈ। ਜੋ ਵੀ ਕਰਾਇਆ ਗੁਰੂ ਸਾਹਿਬ ਨੇ ਕਰਾਇਆ। ਕਿ ਗੁਰੂ ਸਾਹਿਬ ਮੇਰੇ ਆਈਡੀਆ ਨਾਲ ਜੋ ਮੈਂ ਸੋਚਦਾ ਕਿ ਗੁਰੂ ਸਾਹਿਬ ਉਸ ਸਮੇਂ ਦੇ ਮੁਤਾਬਕ ਇੱਕ ਸਿੱਖ ਕੌਮ ਨੂੰ ਦੱਸਣਾ ਚਾਹੁੰਦੇ ਸੀ ਕਿ ਤੁਸੀਂ ਫਿਕਰ ਨਾ ਕਰੋ, ਜੇ ਐਸਜੀਪੀਸੀ ਦੇ ਵਿੱਚ ਕੋਈ ਬੰਦਾ ਨਿਕਲ ਕੇ ਆ ਸਕਦਾ ਤੇ ਬੜੇ ਸਿੱਖ ਹੈਗੇ ਨੇ ਜ਼ਮੀਰ ਵਾਲੇ ਬਾਹਰ ਵੀ, ਤੇ ਤੁਸੀਂ ਕੁਝ ਸਿੱਖ ਕੌਮ ਨੂੰ ਉੱਪਰ ਲੈ ਕੇ ਹੋਰ ਜਾ ਸਕਦੇ ਜੀ। ਬਿਲਕੁਲ ਜੀ, ਬਿਲਕੁਲ। ਹਾਂ। ਸੋ ਰਮਨਦੀਪ ਸਿੰਘ ਜੀ, ਡਰ ਨਹੀਂ ਲੱਗਿਆ? ਜਿਵੇਂ ਤੁਸੀਂ ਦੱਸੋ ਕਿ ਗਨਮੈਨ ਖੜੋਤੇ ਨੇ, ਸਿਆਣੇ ਕਹਿੰਦੇ ਹੁੰਦੇ, ਇੱਕ ਕਹਾਵਤ ਹੁੰਦੀ ਹੈ ਵੀ ਪਾਣੀ 'ਚ ਰਹਿ ਕੇ ਮਗਰਮੱਛ ਨਾਲ ਵੈਰ ਨਹੀਂ ਕਰਦਾ। ਸਿਆਣੇ ਦੀ ਕਹਾਵਤ ਅਸੀਂ ਆਮ ਬਜ਼ੁਰਗਾਂ ਤੋਂ ਸੁਣਦੇ ਹਾਂ। ਹਾਲਾਂਕਿ ਨਾ ਤਾਂ ਕਿਸੇ ਮਗਰਮੱਛ ਦਾ ਡਰ ਹੈ, ਨਾ ਭੈ ਹੈ, ਨਾ ਹੀ ਕਿਸੇ ਗਹਿਰੇ ਪਾਣੀ ਦਾ ਡਰ ਹੈ, ਕਿਉਂਕਿ ਜਿਹੜਾ ਸਿੰਘ ਹੁੰਦਾ ਹੈ ਉਹ ਤਾਂ ਆਪਣੀ ਜ਼ਿੰਦਗੀ ਜਿਹੜੀ ਹੈ ਬੇਖੌਫ ਔਰ ਨਿਡਰ ਜੀਂਦਾ ਹੈ। ਪਰ ਇੱਕ ਕਹਾਵਤ ਨੂੰ ਲੈ ਕਰਕੇ ਮੈਂ ਆਪਣਾ ਸਵਾਲ ਕਰਨ ਲੱਗਿਆ ਕਿ ਇੱਕ ਪਾਸੇ ਜੌਬ ਦਾ ਖਤਰਾ ਜਾਂਦਾ ਨਜ਼ਰ ਆਉਂਦਾ ਹੈ, ਉਸ ਤੋਂ ਬਾਅਦ ਜਾਨ ਮਾਲ ਦਾ ਵੀ ਖਤਰਾ ਨਜ਼ਰ ਆਉਂਦਾ ਹੈ। ਗਨਮੈਨ ਖੜੋਤੇ ਨੇ, ਕੋਈ ਅਪਸ਼ਬਦ ਮੂੰਹੋਂ ਨਿਕਲ ਜੇ, ਕੁਝ ਵੀ ਹੋ ਸਕਦਾ ਹੈ। ਉਸ ਤੋਂ ਬਾਅਦ ਕੋਈ ਕੇਸ ਵੀ ਹੋ ਸਕਦਾ, ਕੋਈ ਧਾਰਾਵਾਂ ਵੀ ਹੋ ਸਕਦਾ। ਕੋਈ ਡਰ ਨਹੀਂ ਲੱਗਿਆ ਇਸ ਤਰ੍ਹਾਂ ਦਾ ਕਿ ਮੈਂ ਕੀ ਕਰਨ ਜਾ ਰਿਹਾ? ਇੱਕ ਤੇ ਪਹਿਲੇ ਨੰਬਰ ਤੇ ਗੁਰੂ ਸਾਹਿਬ ਨੇ ਸਾਰੀ ਬਖਸ਼ਿਸ਼ ਆਪ ਹੀ ਕੀਤੀ ਆ, ਤੇ ਗੁਰੂ ਸਾਹਿਬ ਜਦੋਂ ਨਾਲ ਹੀ, ਫਿਰ ਡਰ ਕਿਹੜੀ ਗੱਲ ਦਾ। ਇੱਕ ਮੇਰੇ ਮਨ ਦੇ ਵਿੱਚ ਇੱਕ ਵੀ ਚੀਜ਼ ਆਉਂਦੀ ਸੀ। ਇੱਕ ਦਿਨ ਨਾ ਮੈਂ ਟ੍ਰਿਬਿਊਨ ਅਖਬਾਰ ਦੇ ਵਿੱਚ ਉੱਥੇ ਮੈਂ ਖਬਰ ਪੜ੍ਹੀ ਕਿ ਰਾਤ ਨੂੰ 11 ਵਜੇ ਗੱਡੀ ਦੇ ਉੱਤੇ ਯੂਨੀਵਰਸਿਟੀ ਤੋਂ 2 ਲੜਕੇ ਆ ਰਹੇ ਆ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹ 2 ਮੁੰਡਿਆਂ ਦੀ ਡੈਥ ਹੋ ਗਈ। ਮੈਂ ਮਨ ਦੇ ਵਿੱਚ ਸੋਚਿਆ ਕਿ ਯਾਰ ਮਰ ਤੇ ਜਾਣਾ ਹੀ ਆ, ਅੱਜ ਨਹੀਂ ਤੇ ਕੱਲ, ਠੀਕ ਹੈ, ਮਰ ਤੇ ਜਾਣਾ ਹੀ ਅੱਜ ਨਹੀਂ ਤੇ ਕੱਲ, ਕਿਉਂ ਨਾ ਕੁਛ ਚੰਗੇ ਪਾਸੇ ਲੱਗ ਕੇ ਆਪਣੀ ਜ਼ਿੰਦਗੀ ਬਤੀਤ ਕਰਕੇ ਜਾਈਏ। ਬਿਲਕੁਲ ਠੀਕ ਹੈ। ਯਾਨੀ ਕਿ ਕਿਤੇ ਨਾ ਕਿਤੇ ਹਾਂਜੀ, ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ, ਇਹ ਜਿਹੜੀ ਗੱਲ ਹੈ ਤੁਹਾਡੇ ਦਿਲ ਦੇ ਵਿੱਚ ਬੈਠ ਗਈ ਔਰ ਤੁਸੀਂ ਇਸ ਗੱਲ ਦੇ ਉੱਪਰ ਅਮਲ ਕੀਤਾ ਔਰ ਤੁਸੀਂ ਇਹ ਸਟੈਪ ਲੈ ਲਿਆ ਕੌਮ ਦੇ ਲਈ ਤੇ ਪੰਥ ਦੇ ਲਈ। ਰਮਨਦੀਪ ਸਿੰਘ ਜੀ, ਇਹ ਸਟੈਪ ਤੁਸੀਂ ਲੈ ਲਿਆ, ਅਸਤੀਫਾ ਦੇ ਦਿੱਤਾ। ਉਸ ਤੋਂ ਬਾਅਦ ਅਸੀਂ WhatsApp ਜਾਂ Facebook ਦੇ ਉੱਪਰ ਇਹ ਵੀ ਦੇਖਦੇ ਹਾਂ ਵੀ ਮੱਕੜ ਸਾਹਿਬ ਆਪਣੇ ਸਾਥੀਆਂ ਨਾਲ ਗੱਲ ਕਰਦੇ ਨੇ ਕਿ ਕੌਣ ਹੈ ਮੁੰਡਾ, ਇਹਨੂੰ ਫੜ ਲਓ, ਬਾਰ-ਬਾਰ ਇਹ ਰਿਪੀਟ ਹੁੰਦੀ ਹੈ। ਇਸ ਵਾਕਿਆ ਤੋਂ ਬਾਅਦ ਕਿੰਨੀਆਂ ਕੁ ਮੁਸ਼ਕਲਾਤਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ?
ਐਕਚੁਅਲ ਦੇ ਵਿੱਚ ਪਹਿਲਾਂ ਤੇ ਜਦੋਂ WhatsApp ਤੇ ਵੀਡੀਓ ਵਾਇਰਲ ਹੋ ਗਈ ਜਾਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਗਈ, ਉਸ ਤੋਂ ਬਾਅਦ ਇਹਨਾਂ ਨੇ ਉਸ ਤੋਂ ਬਾਅਦ ਮੈਂ ਨਿਕਲ ਕੇ ਸਿੱਧਾ ਧਰਨੇ ਦੇ ਉੱਪਰ ਚਲ ਗਿਆ। ਉੱਥੇ ਸਿੰਘ ਕਾਫੀ ਸੀ ਮੇਰੇ ਨਾਲ, ਤੇ ਇਹਨਾਂ ਨੇ ਕੋਈ ਸਟੈਪ ਨਹੀਂ ਉਹੋ ਜਿਹਾ ਲਿਆ ਕਿ ਜਿਹਦੇ ਕਰਕੇ ਇਹਨਾਂ ਦੀ ਜ਼ਿਆਦਾ ਹੋਵੇ। ਬਟ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਮੌਕਾ ਵੇਖਿਆ, ਜਦੋਂ ਸਰਬੱਤ ਖਾਲਸਾ ਤੋਂ ਬਾਅਦ 11 ਤਰੀਕ ਨੂੰ ਦੀਵਾਲੀ ਵਾਲੇ ਦਿਨ, ਉਸ ਤੋਂ ਬਾਅਦ ਮੇਰੇ ਤੇ ਪਰਚਾ ਕੀਤਾ ਇਹਨਾਂ ਨੇ। ਮੈਂ 20 ਦਿਨ ਘਰ ਨਹੀਂ ਰਿਹਾ, 20 ਦਿਨ ਘਰ ਤੋਂ ਬਾਹਰ ਰਿਹਾ, ਤੇ ਮੇਰੇ ਫਾਦਰ ਸਾਹਿਬ ਨੂੰ ਇੱਕ ਦਿਨ ਇਹ ਲੈ ਗਏ ਸੀ, ਤੇ ਉਸ ਤੋਂ ਬਾਅਦ ਅਗਲੇ ਦਿਨ ਇਹਨਾਂ ਨੇ ਛੱਡ ਦਿੱਤਾ ਸੀ। ਤੇ 20 ਦਿਨ ਤੋਂ ਬਾਅਦ ਮੇਰੀ ਜਿਹੜੀ ਜ਼ਮਾਨਤ ਹੋਈ ਆ, ਉਸ ਤੋਂ ਬਾਅਦ ਫਿਰ ਮੈਂ ਘਰ ਪਰਤਿਆ। ਮੇਰੇ ਪਿੰਡ ਦੀ ਫਿਰਨੀ ਤੇ ਜਿਸ ਤਰ੍ਹਾਂ ਪਿੰਡ ਦੇ ਪੁਲਿਸ ਬਹੁਤ ਜ਼ਿਆਦਾ ਆਉਂਦੀ ਰਹੀ, ਤੇ ਉਸ ਤੋਂ ਬਾਅਦ ਜਦੋਂ ਜ਼ਮਾਨਤ ਹੋ ਗਈ ਤੇ ਮੇਰੇ ਨਾਲ ਹੋਰ ਇੱਕ ਸਿੰਘਾਂ ਨੇ ਮੇਰੀ ਹੈਲਪ ਕੀਤੀ ਜਿਹੜੇ ਮੇਰੇ ਜਾਣੂ ਸੀ, ਤੇ ਉਸ ਤੋਂ ਬਾਅਦ ਫਿਰ ਜਦੋਂ ਜ਼ਮਾਨਤ ਹੋਣ ਤੋਂ ਬਾਅਦ ਠੀਕ ਹੈ ਕੰਟੀਨਿਊ। ਬਿਲਕੁਲ। ਸੋ ਰਮਨਦੀਪ ਸਿੰਘ ਜੀ, ਮੈਂ ਸਵਾਲ ਕਰਨਾ ਚਾਹਾਂਗਾ ਕਿ ਜਜ਼ਬਾਤ ਤੇ ਡਿਸੀਜਨ ਦੇ ਵਿੱਚ ਬੜਾ ਫਰਕ ਹੁੰਦਾ ਹੈ। ਕਈ ਵਾਰੀ ਇਨਸਾਨ ਜਜ਼ਬਾਤ ਦੇ ਵਿੱਚ ਆ ਕੇ ਕਈ ਫੈਸਲੇ ਲੈ ਲੈਂਦਾ ਹੈ, ਔਰ ਜਦੋਂ ਸਮਾਂ ਬੀਤਦਾ ਹੈ ਤੇ ਇਨਸਾਨ ਨੂੰ ਲੱਗਦਾ ਹੈ ਕਿ ਉਸ ਵੇਲੇ ਜਜ਼ਬਾਤ ਨਹੀਂ, ਉਸ ਵੇਲੇ ਡਿਸੀਜਨ ਦੇ ਨਾਲ ਕੰਮ ਲੈਣਾ ਚਾਹੀਦਾ ਸੀਗਾ। ਕਿ ਅੱਜ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਉਸ ਵੇਲੇ ਜਜ਼ਬਾਤੀ ਸੀਗਾ, ਮੈਨੂੰ ਡਿਸੀਜਨ ਲੈ ਲੈਣਾ ਚਾਹੀਦਾ ਸੀਗਾ, ਜਾਂ ਜੋ ਮੈਂ ਕੀਤਾ ਉਹ ਬਹੁਤ ਵਧੀਆ ਕੀਤਾ? ਮੇਰੇ ਖਿਆਲ ਨਾਲ ਤੇ ਜੋ ਮੈਂ ਨਹੀਂ ਕੀਤਾ, ਜੋ ਗੁਰੂ ਸਾਹਿਬ ਨੇ ਕਰਾਇਆ ਉਹ ਬਿਲਕੁਲ ਹੀ ਸਹੀ ਕਰਾਇਆ। ਮੈਨੂੰ ਇਸ ਤੇ ਕੋਈ ਪਛਤਾਵਾ ਨਹੀਂ ਹੈ। ਤੇ ਜੋ ਵੀ ਗੁਰੂ ਸਾਹਿਬ ਨੇ ਡਿਸੀਜਨ ਲਿਆ ਆ, ਜਾਂ ਮੈਨੂੰ ਜਜ਼ਬਾਤਾਂ ਦੇ ਵਿੱਚ ਲਿਆ ਕੇ ਜਾਂ ਜੋ ਵੀ ਹੋਇਆ, ਉਹ ਬਿਲਕੁਲ ਸਹੀ ਹੋਇਆ। ਮੈਨੂੰ ਇਸ ਦੇ ਉੱਤੇ ਕੋਈ ਪਛਤਾਵਾ ਨਹੀਂ। ਬਿਲਕੁਲ, ਯਾਨੀ ਕਿ ਕਿਤੇ ਨਾ ਕਿਤੇ ਤੁਹਾਨੂੰ ਜੋ ਤੁਸੀਂ ਕੀਤਾ, ਤੁਹਾਨੂੰ ਆਪਣੇ ਉੱਪਰ ਮਾਣ ਹੈ, ਲੱਗਦਾ ਕਿ ਇਹ ਸਹੀ ਹੋ ਰਿਹਾ ਹੈ। ਪਰਿਵਾਰ ਵੱਲੋਂ ਕਿੰਨੀ ਕੁ ਸਪੋਰਟ ਮਿਲੀ ਇਸ ਕੰਮ ਤੋਂ ਬਾਅਦ? ਪਿਤਾ ਜੀ ਆਲਰੇਡੀ SGPC ਦੇ ਵਿੱਚ ਜੌਬ ਕਰਦੇ ਨੇ, ਅੱਛੇ ਰਸੂਲ ਬਣੇ ਹੋਏ ਨੇ, ਉਹਨਾਂ ਦੇ ਕਰਦੇ ਸੀਗੇ, ਪਰ ਉਹਨਾਂ ਦੇ ਅੱਛੇ ਜਿਹੜੇ ਨੇ ਤਾਲੁਕਾਤ ਨੇ SGPC ਦੇ ਨਾਲ, ਇੱਕ ਅੱਛੀ ਸੇਵਾਵਾਂ ਨਿਭਾ ਕੇ ਗਏ ਨੇ। ਕਦੇ ਉਹਨਾਂ ਨੇ ਵਰਜਿਆ ਨਹੀਂ ਇਸ ਗੱਲੋਂ ਵੀ ਤੂੰ ਕਾਕਾ ਜੋ ਕਰਨ ਲੱਗਾ ਸਟੈਪ ਗਲਤ ਹੈ? ਨਹੀਂ, ਉਹਨਾਂ ਨੇ, ਫਾਦਰ ਸਾਹਿਬ ਨੇ ਮੈਨੂੰ ਕੁਝ ਨਹੀਂ ਕਿਹਾ। ਫਾਦਰ ਸਾਹਿਬ ਨੇ ਮੈਨੂੰ ਕਿਹਾ ਕਿ ਜੋ ਕੀਤਾ ਤੂੰ ਸਹੀ ਕੀਤਾ ਬਿਲਕੁਲ, ਕਿਉਂਕਿ ਜਿਹੜੇ ਉਹਨਾਂ ਦੇ ਸਬੰਧ ਵੀ ਸੀ ਜਾਂ ਉਹਨਾਂ ਦੇ ਰਿਲੇਸ਼ਨ ਵੀ ਸੀ, ਉਹ ਸਾਰੇ ਹੀ ਚੰਗੇ ਇਨਸਾਨਾਂ ਨਾਲ, ਜੋ ਇਮਾਨਦਾਰ ਨੇ। ਇਸ ਟਾਈਮ ਜੋ ਸਮੇਂ ਨੂੰ ਡੀਕ ਰਹੇ ਨੇ ਕਿ ਕੋਈ ਚੰਗਾ ਬੰਦਾ ਆਵੇਗਾ ਜਿਹੜਾ ਸਾਡੀ ਹੈਲਪ ਕਰੇਗਾ, SGPC ਨੂੰ ਅਸੀਂ ਅੱਗੇ ਲੈ ਕੇ ਜਾਈਏ, ਜਿਹੜੀ ਸਿੱਖ ਕੌਮ ਨੂੰ ਅੱਗੇ ਲੈ ਕੇ ਜਾਈਏ। ਬਿਲਕੁਲ। ਸੋ ਜੀ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਛੇਤੀ ਮੁੜਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਰਮਨਦੀਪ ਸਿੰਘ ਜੀ, ਅਗਰ ਕੰਮ ਗਲਤ ਹੋ ਰਿਹਾ ਹੈ ਤਾਂ ਤੁਸੀਂ ਐਡਾ ਵੱਡਾ ਸਟੈਪ ਲਿੱਤਾ, ਅਸੀਂ ਤੁਹਾਡੇ ਤੋਂ ਪੁੱਛਦੇ ਹਾਂ ਕੀ ਸਿਸਟਮ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਸਿੱਖ ਅਤੇ ਸਿੱਖਿਅਤ ਜਿਹੜੀ ਹੈ ਅਗਾਂਹ ਵੱਧ ਸਕਦੀ ਹੈ? ਤੁਹਾਡੇ ਮੁਤਾਬਿਕ ਕਿਸ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ? ਗੁਰੂ ਸਾਹਿਬ ਨੇ ਸਾਨੂੰ ਇਹੋ ਦੱਸਿਆ ਕਿ ਜਿਹੜਾ ਗੁਰੂ ਦੀ ਗੋਲਕ ਜਿਹੜੀ ਆ, ਗਰੀਬ ਦਾ ਮੂੰਹ ਹੋਣਾ ਚਾਹੀਦਾ। ਬਿਲਕੁਲ। ਤੇ ਸਰਬੱਤ ਦਾ ਭਲਾ ਹੋਣਾ ਚਾਹੀਦਾ। ਆਪਣਾ ਸਿਸਟਮ ਇੱਕ ਜਿਹੜਾ ਆਪਣੀ ਸਿੱਖ ਕੌਮ ਹੈ ਜਿਹੜੀ ਆ, ਉਹਨੂੰ ਮੈਂ ਚਾਹੁੰਦਾ ਜੋ ਕਿ ਆਪਣੀ ਜਿਹੜੀ ਸਿੱਖ ਕੌਮ ਹੈ ਜਾਂ ਸਿੱਖ ਕੌਮ ਦੇ ਜਿਹੜੇ ਆ ਰਹੇ ਬੱਚੇ ਨੇ, ਜਨਰੇਸ਼ਨ ਆ ਰਹੀ ਆ, ਇੱਕ ਆਰਥਿਕ ਤੌਰ ਤੇ ਮਾਨਸਿਕ ਤੌਰ ਤੇ ਸਟਰੋਂਗ ਹੋਣੀ ਚਾਹੀਦੀ ਆ। ਜੇ ਆਪਾਂ ਸਿੱਖ ਕੌਮ ਦੀ ਆ ਰਹੀ ਜਨਰੇਸ਼ਨ ਨੂੰ ਆਰਥਿਕ ਤੌਰ ਤੇ ਮਾਨਸਿਕ ਤੌਰ ਤੇ ਉਹਨਾਂ ਨੂੰ ਸਟਰੋਂਗ ਕਰ ਦਾਂਗੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਮੰਜ਼ਿਲ ਤੇ ਪਹੁੰਚ ਸਕਦੇ ਆ। ਜੋ ਅਸੀਂ ਸੋਚਦੇ ਨਹੀਂ ਆ, ਇਹ ਬਹੁਤ ਦੂਰ ਤੱਕ ਜਾ ਸਕਦੀ ਆ ਆਪਣੀ ਸਿੱਖ ਕੌਮ। ਬਿਲਕੁਲ। ਕੇਵਲ ਇਹ ਤੁਹਾਡੀ ਸੋਚ ਹੈ ਜਾਂ ਤੁਸੀਂ ਇਹਦੇ ਲਈ ਕੁਝ ਕਰ ਵੀ ਰਹੇ ਹੋ? ਇਸ ਲਈ ਆਪਾਂ ਅਵੇਅਰਨੈਸ ਦੇ ਰਹੇ ਹਾਂ, ਅਵੇਅਰਨੈਸ ਲੋਕਾਂ ਨੂੰ ਦੱਸ ਰਹੇ ਹਾਂ ਕਿ ਤੁਸੀਂ ਸਿਸਟਮ ਰਾਹੀਂ ਕਿਸ ਤਰ੍ਹਾਂ ਬਦਲ ਸਕਦੇ ਜੇ। ਗੁਰੂ ਸਾਹਿਬ ਨੇ ਆਪਾਂ ਨੂੰ ਮਤਲਬ ਕਿ ਹਥਿਆਰ ਵੀ ਦਿੱਤੇ ਨੇ, ਜੋ ਆਪਾਂ ਸ੍ਰੀ ਸਾਹਿਬ ਪਹਿਨਦੇ ਹਾਂ, ਇਹ ਵੀ ਵਰਤਾਂਗੇ ਸਮਾਂ ਆਉਣ ਤੇ। ਬਟ ਜਿਹੜਾ ਮੌਕੇ ਦਾ ਹਾਲਾਤ ਹੈ ਜਿਹੜੇ, ਉਸ ਨੂੰ ਆਪਾਂ ਇੱਕ ਸਿਸਟਮ ਦੇ ਵਿੱਚ ਆ ਕੇ ਆਪਾਂ ਨੂੰ ਜੰਗ ਲੜਨੀ ਪਊਗੀ। ਜੋ ਆਪਣੇ SGPC ਦੇ ਮੈਂਬਰ ਨੇ, ਆਉਣ ਵਾਲੇ ਸਮੇਂ ਦੇ ਵਿੱਚ ਉਹ ਚੰਗੇ ਹੋਣੇ ਚਾਹੀਦੇ ਆ। ਉਸ ਤੋਂ ਬਾਅਦ ਆਪਣੇ ਪ੍ਰਧਾਨ ਸਾਹਿਬ ਚੰਗੇ ਹੋਣੇ ਚਾਹੀਦੇ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਸ਼੍ਰੋਮਣੀ ਕਮੇਟੀ ਐਵੇਂ ਨਹੀਂ ਬਣੀ, ਇਹ ਸਿਰ ਬਹੁਤ ਦਿੱਤੇ ਆ ਸਿੱਖ ਕੌਮ ਨੇ, ਉਸ ਤੋਂ ਬਾਅਦ ਬਣੀ ਆ। ਆਪ ਜੀ ਨੂੰ ਚੰਗੀ ਤਰ੍ਹਾਂ, ਸੰਗਤ ਵੀ ਚੰਗੀ ਤਰ੍ਹਾਂ ਜਾਣਦੀ ਹੋਵੇਗੀ। ਇਸ ਨੂੰ ਸਹੀ ਬੰਦਾ ਉੱਤੇ ਬੈਠਣਾ ਚਾਹੀਦਾ। ਉਸ ਤੋਂ ਬਾਅਦ ਜਿਹੜਾ ਆਪਣੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਨੇ, ਉਹ ਇੱਕ ਇੰਡੀਪੈਂਡੈਂਟ ਹੋਣੇ ਚਾਹੀਦੇ ਆ। ਜਿਹੜੀ ਇਲੈਕਸ਼ਨ ਹੈ ਉਹ SGPC ਦੀ ਹੋਣੀ ਚਾਹੀਦੀ ਹੈ, ਬਟ ਜਿਹੜੇ ਆਪਣੇ ਜਥੇਦਾਰ ਸਾਹਿਬ ਹੈ ਉਹਨਾਂ ਦੀ ਸਿਲੈਕਸ਼ਨ ਹੋਣੀ ਚਾਹੀਦੀ ਹੈ ਸਹੀ ਢੰਗ ਨਾਲ। ਉਹ ਇਲੈਕਸ਼ਨ ਰਾਹੀਂ ਇਹ ਨਹੀਂ ਕਿ ਜਦੋਂ ਪ੍ਰਧਾਨ ਚਾਹਵੇ ਲਾ ਦੇ ਜਾਂ ਜਦੋਂ ਪ੍ਰਧਾਨ ਚਾਹਵੇ ਜੋ ਮਰਜ਼ੀ ਕਰ ਜੇ, ਉਹ ਨਹੀਂ। ਕਿਉਂਕਿ ਆਪਣੇ ਅਕਾਲ ਤਖਤ ਸਾਹਿਬ ਇੱਕ ਇਹੋ ਜਿਹਾ ਪਲੇਟਫਾਰਮ ਆ ਜਿੱਥੇ ਸਾਰੀਆਂ ਜਥੇਬੰਦੀਆਂ ਨੂੰ ਉਹਨਾਂ ਨੇ ਇਕੱਠਾ ਕਰਨਾ,
ਬਟ ਇਸ ਟਾਈਮ ਮੌਕੇ ਦੇ ਹਾਲਾਤ ਇਹ ਬਣੇ ਆ ਕਿ ਇੱਕ ਜਥੇਬੰਦੀ ਕੋਈ ਚੰਗਾ ਕੰਮ ਕਰ ਰਹੀ ਆ, ਉਸ ਦੇ ਪਹਿਲਰ 4 ਜਥੇਬੰਦੀਆਂ ਖੜੀਆਂ ਕਰ ਦਿੰਦੇ ਆ, ਜਿਸ ਦੇ ਕੰਮ ਕਰਕੇ ਇੱਕ ਉੱਥੇ ਸਿਆਸੀ ਦਬਾਅ ਬਹੁਤ ਜ਼ਿਆਦਾ। ਬਿਲਕੁਲ ਠੀਕ ਹਾਂ, ਤੇ ਇਸ ਸਿਸਟਮ ਨੂੰ ਚੇਂਜ ਕਰਨਾ। ਪਹਿਲਾਂ ਆਪਾਂ ਐਸਜੀਪੀਸੀ ਮੈਂਬਰ ਚੰਗੇ ਲਿਆਵਾਂਗੇ, ਪ੍ਰਧਾਨ ਚੰਗਾ ਬਣੂਗਾ, ਬਾਅਦ ਚੋਂ ਸਿਲੈਕਸ਼ਨ ਦਾ ਜਿਹੜਾ ਚੰਗਾ ਪ੍ਰੋਸੀਜਰ ਆ, ਸਾਰੇ ਜਿੰਨੇ ਵੀ ਪੜ੍ਹੇ ਲਿਖੇ ਬੰਦੇ ਨੇ ਉਹਨਾਂ ਨੂੰ ਬੈਠ ਕੇ ਵਿਚਾਰ ਕੇ ਬੜੇ ਸਹੀ ਢੰਗ ਨਾਲ ਹੋਣਾ ਚਾਹੀਦਾ। ਬਿਲਕੁਲ ਠੀਕ ਹੈ ਜੀ ਹਾਂ। ਰਮਨਦੀਪ ਜੀ, ਤੁਹਾਡੀ ਗੱਲ ਦੇ ਨਾਲ ਮੈਂ ਕਿਤੇ ਨਾ ਕਿਤੇ ਸਹਿਮਤ ਹਾਂ ਕਿ ਗੁਰੂ ਸਾਹਿਬ ਨੇ ਵੀ ਸਾਨੂੰ ਸਿਲੈਕਸ਼ਨ ਦੇ ਨਾਲ ਜੋੜਿਆ ਸੀਗਾ, ਪਰ ਅਸੀਂ ਇਹਨੂੰ ਇਲੈਕਸ਼ਨ ਤੇ ਇਲੈਕਸ਼ਨ ਦੇ ਸੋ ਰਮਨਦੀਪ ਸਿੰਘ ਜੀ, ਤੁਸੀਂ ਜਥੇਦਾਰਾਂ ਦੀ ਗੱਲ ਕੀਤੀ ਹੈ। ਕੁਝ ਚਿਰ ਪਹਿਲਾਂ ਸਰਬਤ ਖਾਲਸਾ ਹੋਇਆ ਸੀ, ਔਰ ਸਰਬਤ ਖਾਲਸਾ ਦੇ ਵਿੱਚ ਨਵੇਂ ਜਥੇਦਾਰਾਂ ਨੂੰ ਅਹੁਦੇ ਜਿਹੜੇ ਨੇ ਦਿੱਤੇ ਗਏ ਸੀ, ਯਾਨੀ ਕਿ ਨਵੇਂ ਜਥੇਦਾਰ ਨਿਯੁਕਤ ਕੀਤੇ ਗਏ ਸੀਗੇ। ਆਪ ਜੀ ਕੀ ਕਹਿਣਾ ਚਾਹੁੰਦੇ ਹੋ ਸਰਬਤ ਖਾਲਸਾ ਦੇ ਬਾਰੇ ਦੇ ਵਿੱਚ, ਔਰ ਉਸ ਸਰਬਤ ਖਾਲਸਾ ਦੇ ਵਿੱਚ ਦਿੱਤੇ ਗਏ ਅਹੁਦਿਆਂ ਦੇ ਬਾਰੇ ਵਿੱਚ? ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਜਿਹੜਾ ਸਰਬੱਤ ਖਾਲਸਾ ਚੱਬੇ ਦੇ ਵਿੱਚ ਹੋਇਆ ਉਹ ਹੋਣਾ ਬਹੁਤ ਜ਼ਰੂਰੀ ਸੀ, ਕਿਉਂਕਿ ਇਹ ਆਪਾਂ ਇੱਕ ਜੋ ਸਿਸਟਮ ਹੈ, ਬਾਦਲ ਪਰਿਵਾਰ ਹੈ ਜਾਂ ਜਿਹੜੇ ਜਿਨ੍ਹਾਂ ਨੂੰ ਹੰਕਾਰ ਬਹੁਤ ਆ, ਇਹਨਾਂ ਨੂੰ ਇੱਕ ਦੱਸਣਾ ਪੈਣਾ ਸੀ ਸਿੱਖ ਕੌਮ ਨੂੰ ਕਿ ਅਸੀਂ ਸਿੱਖ ਕੌਮ ਹੈਗੀ ਆ ਜੀ। ਹਾਂ, ਉਸ ਤੋਂ ਬਾਅਦ ਜਿਹੜਾ ਸੈਕੰਡ ਸਟੈਪ, ਮੈਂ ਇਸ ਚੀਜ਼ ਤੇ ਇਹ ਨਹੀਂ ਕਹੂੰਗਾ ਚੰਗਾ ਹੋਇਆ ਜਾਂ ਮਾੜਾ ਹੋਇਆ, ਮੈਂ ਇਹੋ ਕਹੂੰਗਾ ਚੰਗਾ ਹੋਇਆ। ਇਹਨਾਂ ਨੂੰ ਪਤਾ ਲੱਗ ਗਿਆ ਕਿ ਸਿੱਖ ਕੌਮ ਹੈਗੀ ਆ। ਉਸ ਤੋਂ ਬਾਅਦ ਜਿਹੜੇ ਜਥੇਦਾਰ ਥਾਪੇ ਗਏ ਉੱਥੇ, ਉਹ ਸਾਰੀ ਸੰਗਤ ਨੇ ਜਕਾਰੇ ਮਾਰ ਕੇ ਸਾਰੀ ਸੰਗਤ ਨੇ ਥਾਪੇ। ਇਸ ਬਾਰੇ ਮੈਂ ਟਿੱਪਣੀ ਨਹੀਂ ਕਰਨਾ ਚਾਹੁੰਦਾ ਕੋਈ, ਜਾਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਬਿਲਕੁਲ। ਰਮਨਦੀਪ ਸਿੰਘ ਜੀ, ਮੈਂ ਇੱਕ ਸਵਾਲ ਇੱਥੇ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ, ਮੈਂ ਪੁੱਛਣਾ ਚਾਹਾਂਗਾ। ਸਰਬਤ ਖਾਲਸਾ ਹੁੰਦਾ ਹੈ, ਬਹੁਤ ਮੀਡੀਆ ਉਹਨੂੰ ਕਵਰ ਕਰਦਾ ਹੈ, ਮੋਸਟਲੀ ਇੰਟਰਨੈਸ਼ਨਲ ਮੀਡੀਆ ਜਿਹੜਾ ਹੈਗਾ ਹੈ ਉਸ ਨੂੰ ਕਵਰ ਕਰਦਾ ਹੈ। ਬਹੁਤ ਸ਼ਲਾਘਾ ਹੁੰਦੀ ਹੈ ਉਸ ਸਮੇਂ ਦੇ ਦੌਰਾਨ ਜਿਸ ਵੇਲੇ ਸਰਬਤ ਖਾਲਸਾ ਹੁੰਦਾ, ਜਿਵੇਂ ਤੁਸੀਂ ਦੱਸਿਆ ਕਿ ਜਥੇਦਾਰਾਂ ਦੀ ਨਿਯੁਕਤੀ ਹੁੰਦੀ ਹੈ, ਜਕਾਰੇ ਛੱਡੇ ਜਾਂਦੇ ਨੇ, ਪਰ ਜਿਉਂ-ਜਿਉਂ ਸਮਾਂ ਨਿਕਲਦਾ ਗਿਆ ਤਿਉਂ-ਤਿਉਂ ਸਰਬਤ ਖਾਲਸਾ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਵੀ ਨਹੀਂ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ, ਇਸ ਤਰ੍ਹਾਂ ਹੋਣਾ ਚਾਹੀਦਾ ਸੀਗਾ, ਇਹ ਨਹੀਂ ਸੀ ਹੋਣਾ ਚਾਹੀਦਾ, ਉੱਥੇ ਐਦਾਂ ਹੋਣਾ ਚਾਹੀਦਾ ਸੀਗਾ। ਇੱਕ ਹੀ ਕਾਰਨ ਆਣਾ ਸ਼ੁਰੂ ਹੋ ਗਿਆ ਕਿ ਇੱਕ ਗੈਪ ਨਜ਼ਰ ਆ ਗਿਆ, ਜਾਂ ਫਿਰ ਜੋ ਉੱਥੇ ਹੋਇਆ ਉਹ ਠੀਕ ਨਹੀਂ ਹੋਇਆ, ਜਾਂ ਫਿਰ ਬਾਕੀ ਸੰਪਰਦਾਵਾਂ ਜਾਂ ਬਾਕੀ ਅਹੁਦੇਦਾਰਾਂ ਤੋਂ ਇਸ ਚੀਜ਼ ਨੂੰ ਲੁਕਾਇਆ ਗਿਆ ਕਿ ਉੱਥੇ ਕੀ ਹੋਣ ਵਾਲਾ ਸੀਗਾ। ਜਾਂ ਫਿਰ ਮੈਂ ਇੱਕ ਸਵਾਲ ਹੋਰ ਕਰਨਾ ਚਾਹਾਂਗਾ ਕਿ ਕੀ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀਗਾ ਉੱਥੇ ਹੋਣ ਵਾਲਾ ਹੈ? ਇਸ ਸਬੰਧ ਦੇ ਵਿੱਚ ਤੇ ਜਿਹੜੀਆਂ ਜਥੇਬੰਦੀਆਂ ਮੇਨ ਆਗੂ ਸੀ ਜੋ ਕਰ ਰਹੇ ਸੀ, ਜਾਂ ਜਿਹੜੀਆਂ ਜਥੇਬੰਦੀਆਂ ਨੇ ਸੇਲਦਾਰੀ ਲਈ ਆ, ਉਹਨਾਂ ਨੂੰ ਜ਼ਿਆਦਾ ਜਾਣਕਾਰੀ ਹੋਊਗੀ। ਤੇ ਬਾਕੀ ਜੋ ਵੀ ਮੈਂ ਕਹਿਣਾ ਚਾਹੁੰਦਾ ਕਿ ਉੱਥੇ ਜੋ ਵੀ ਹੋਇਆ, ਜਿਸ ਤਰ੍ਹਾਂ ਸਰਬੱਤ ਖਾਲਸਾ ਦੇ ਜਥੇਦਾਰ ਸਾਹਿਬ ਥਾਪੇ ਗਏ ਆ, ਉਹ ਆਪਣੇ ਜਥੇਦਾਰ ਸਾਹਿਬ ਜਿਹੜੇ ਥਾਪੇ ਗਏ ਉਹ ਇੰਪਲੀਮੈਂਟ ਕਰਨਾ ਜ਼ਰੂਰੀ ਆ ਉਹਨੂੰ। ਜਿਸ ਤਰ੍ਹਾਂ ਮੰਨ ਲਓ ਉੱਥੇ ਜਕਾਰੇ ਮਾਰਤੇ ਆਪਾਂ, ਹਨਾ, ਤੇ ਉਹ ਇੰਪਲੀਮੈਂਟ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹਿ ਗਈ। ਆਪਾਂ ਉੱਥੇ ਇੱਕ ਸਿਸਟਮ, ਜਾਂ ਜਿਸ ਤਰ੍ਹਾਂ ਆਪਾਂ ਮਤੇ ਪੜ੍ਹ ਲਏ, ਉਹ ਮਤਿਆਂ ਦੇ ਉੱਤੇ ਪੂਰਾ ਉਤਰਨਾ ਜ਼ਰੂਰੀ ਹੈ। ਇਹ ਨਹੀਂ ਕਿ ਆਪਾਂ ਮਤੇ ਪੜ੍ਹ ਲਏ ਬਸ, ਇਸ ਤੋਂ ਅਗਲਾ ਨੈਕਸਟ ਸਟੈਪ ਵੀ ਹੋਣਾ ਜ਼ਰੂਰੀ ਹੈ। ਬਿਲਕੁਲ ਠੀਕ ਜੀ। ਨਾਲ ਹੀ ਨਾਲ ਅਸੀਂ ਜ਼ਿਕਰ ਕਰਾਂਗੇ ਬਰਗਾੜੀ ਕਾਂਡ ਦਾ। ਰਮਨਦੀਪ ਸਿੰਘ ਜੀ, ਬਰਗਾੜੀ ਕਾਂਡ ਇੱਕ ਐਸਾ ਕਾਂਡ ਹੈ ਜਿਹੜਾ ਵੀ ਨਾ ਭੁੱਲਣ ਵਾਲਾ ਕਾਂਡ ਹੈ। ਉਹ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਿਆ ਗਿਆ। ਸਿੱਖਾਂ ਦੇ ਗੁਰੂ ਜਿਨ੍ਹਾਂ ਦੀ ਬੇਦਬੀ ਕੀਤੀ ਗਈ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਜਿਹੜੇ ਨੇ ਉਹਨਾਂ ਦੀ ਬੇਦਬੀ ਕੀਤੀ ਗਈ ਹੈ। ਇਸ ਪੂਰੇ ਕਾਂਡ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਇਹ ਤਾਂ ਜੀ ਪਹਿਲਾਂ ਵੇਖੋ, ਜਦੋਂ ਉਹਨਾਂ ਨੇ ਕੰਨਾਂ ਦੇ ਉੱਤੇ ਪੋਸਟਰ ਚਿਪਕਾਏ ਸੀ ਕਿ ਤੁਹਾਡਾ ਗੁਰੂ ਸਾਡੇ ਕੋਲ ਆ, ਜੇ ਹਿੰਮਤ ਹੈਗੀ ਆ ਤੇ ਤੁਸੀਂ ਲੈ ਲਓ, ਉਸ ਵੇਲੇ ਇੱਕ ਇਹ ਮੁੱਦਾ ਜੁੜਿਆ ਸੀ ਧਾਰਮਿਕ। ਇਹ ਸੰਸਥਾ ਜਿਹੜੀ ਆ, ਐਸਜੀਪੀਸੀ ਜਿਹੜੀ ਸੰਸਥਾ ਆ, ਇੱਕ ਧਾਰਮਿਕ ਮੁੱਦਿਆਂ ਨੂੰ ਇਹਨੂੰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਵੇਖਣਾ ਪੈਣਾ। ਬਟ ਇੱਕ ਬਰਗਾੜੀ ਜਿਹੜਾ ਪੰਜਾਬ ਦੇ ਵਿੱਚ ਹੀ ਇੱਕ ਇਲਾਕਾ ਆ, ਉਸ ਦੇ ਵਿੱਚ ਏਡਾ ਤਗੜਾ ਕਾਂਡ ਹੋਇਆ, ਉਸ ਦੇ ਬਾਰੇ ਇੱਕ ਸਟਰੋਂਗਲੀ ਸਟੈਪ ਨਹੀਂ ਨਾਲ ਲਿਆ ਗਿਆ। ਇੱਕ ਸਟਰੋਂਗਲੀ ਸਟੈਪ ਲੈਣਾ ਚਾਹੀਦਾ ਸੀ, ਜਿਹਦੇ ਕਰਕੇ ਇਹ ਸਾਰਾ ਕੁਝ ਵਾਪਰਦਾ ਹੀ ਨਾ। ਜੇ ਬੰਦਾ ਫੜਿਆ ਜਾਂਦਾ, ਜੇ ਇਹ ਰਾਤੋਂ ਦਿਨ ਨਹੀਂ ਚੜ੍ਹਨ ਦਿੰਦੇ, ਜੇ ਬੰਦਾ ਕੋਈ ਵੀ ਫੜ ਸਕਦੇ ਪੁਲਿਸ ਬਹੁਤ ਕੁਝ। ਜੇ ਬਾਦਲ ਸਾਹਿਬ ਨੂੰ ਕੀੜੀ ਤੁਰੀ ਜਾਂਦੀ ਨਜ਼ਰ ਆਉਂਦੀ ਆ ਤੇ ਇਹ ਉਹ ਬੰਦਾ ਵੀ ਲੱਭ ਸਕਦੇ। ਜਦੋਂ ਬੰਦਾ ਲੱਭ ਲੈਂਦੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਗ੍ਰੰਥ ਸੀ ਉਹ ਲੱਭ ਲੈਂਦੇ, ਤੇ ਇਹ ਗਾੜੀ ਵਾਪਰਨਾ ਨਹੀਂ ਸੀ। ਇਹਨੂੰ ਮਤਲਬ ਕਿ ਇੱਕ ਫਸਲ ਦਾ, ਮੈਂ ਤੇ ਜਿੱਥੋਂ ਤੱਕ ਸੋਚਦਾ ਕਿ ਇੱਕ ਜਿਹੜਾ ਕਿਸਾਨਾਂ ਦਾ ਜਿਹੜਾ ਮੁੱਦਾ ਆ ਉਹਨੂੰ ਭੜਕਾਉਣ ਵਾਸਤੇ ਜਾਂ ਕੀਤਾ ਗਿਆ, ਤੇ ਇਸ ਨੂੰ ਹੌਲੀ ਹੌਲੀ ਜਿਸ ਤਰ੍ਹਾਂ ਸਟੈਪ ਬਾਏ ਸਟੈਪ ਪ੍ਰੀ ਪਲਾਨਿੰਗ ਜਿਹੜਾ ਇਹ ਕੰਮ ਹੋਇਆ। ਯਾਨੀ ਕਿਤੇ ਨਾ ਕਿਤੇ ਤੁਹਾਡੇ ਮਨ ਦੇ ਵਿੱਚ ਇਹ ਗੱਲ ਹੈਗੀ ਕਿ ਸੂਬੇ ਦੀ ਸਰਕਾਰ ਜਿਹੜੀ ਹੈ ਇਸ ਪੂਰੇ ਕੰਮ ਦੇ ਲਈ ਜ਼ਿੰਮੇਵਾਰ ਹੈਗੀ। ਹਾਂਜੀ, ਮੈਂ ਇਹ ਚੀਜ਼ ਸੋਚਦਾ ਕਿ ਜੇ ਵੱਡੇ ਵੱਡੇ ਪੁੱਲ, ਵੱਡੀਆਂ ਵੱਡੀਆਂ ਸੜਕਾਂ, ਡਿਵੈਲਪਮੈਂਟ ਦੇ ਦਾਅਵੇ, ਮਤਲਬ ਕਿ ਲਾਅ ਐਂਡ ਆਰਡਰ ਨੂੰ ਕੰਟਰੋਲ 'ਚ ਰੱਖਣ ਦੇ ਦਾਅਵੇ ਜਿਹੜੀ ਆ ਸੂਬੇ ਦੀ ਸਰਕਾਰ ਕਰਦੀ ਆ, ਤੇ ਜੋ ਵੀ ਕੁਝ ਸੂਬੇ ਦੇ ਵਿੱਚ ਜਿਹੜੀਆਂ ਇਹੋ ਜਿਹੇ ਹਾਲਾਤ ਪੈਦਾ ਹੋ ਰਹੇ ਨੇ, ਇਹਦੇ ਲਈ ਜ਼ਿੰਮੇਵਾਰ ਵੀ ਸੂਬੇ ਦੀ ਸਰਕਾਰ ਆ। ਕਿਉਂਕਿ ਸੂਬੇ ਦੀ ਸਰਕਾਰ ਨੂੰ ਕੱਲੀ ਕੱਲੀ ਗੱਲ ਦਾ, ਇਹਨਾਂ ਕੋਲ ਏਜੰਸੀਆਂ ਹੁੰਦੀਆਂ, ਸਭ ਕੋਈ ਕੱਲੀ ਕੱਲੀ ਗੱਲ ਦਾ ਇਹਨਾਂ ਕੋਲ ਪਤਾ ਹੁੰਦਾ। ਬਿਲਕੁਲ ਠੀਕ ਹੈ। ਯਾਨੀ ਕਿਤੇ ਨਾ ਕਿਤੇ ਅਸੀਂ ਇਸ ਗੱਲ ਨੂੰ ਮੰਨ ਲਈਏ
ਕਿ ਜਿਹੜੀ ਮੌਜੂਦਾ ਸਰਕਾਰ ਹੈ ਇਹਨਾਂ ਨੇ ਕੋਈ ਐਫਰਟ ਨਹੀਂ ਕੀਤਾ, ਇਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਨਾ। ਕਿ ਜਿਹੜੇ ਉਹ ਦੋਸ਼ੀ ਹੈ ਉਹਨਾਂ ਦੀ ਭਾਲ ਕਰ ਸਕੀਏ। ਹਾਂਜੀ ਰਮਨਦੀਪ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇੱਕ ਵਾਕਿਆ ਇਸ ਤਰ੍ਹਾਂ ਦਾ ਹੋਇਆ ਜਿਸ ਵੇਲੇ ਬਰਗਾੜੀ ਕਾਂਡ ਹੋਇਆ, 5 ਪੈਰਾਂ ਨੇ ਇੱਕ ਸਟਰੋਂਗ ਸਟੈਪ ਸਟੈਪ ਹੈ ਲਿਆ। ਹਨ। ਉਹਨਾਂ ਨੇ ਜਥੇਦਾਰਾਂ ਨੂੰ ਤਲਬ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਔਰ ਉਸ ਦੇ ਐਵਜ ਦੇ ਵਿੱਚ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਪੂਰੀ ਕਾਰਵਾਈ ਬਾਰੇ ਆਪ ਜੀ ਦੀ ਕੀ ਸੋਚ ਹੈ? ਜੋ 5 ਪਿਆਰਿਆਂ ਨੇ ਡਿਸੀਜਨ ਲਿਆ ਬਿਲਕੁਲ ਸਹੀ ਲਿਆ। ਇੱਕ ਜਿਹੜੀ ਦੁਨੀਆ ਜਾਂ ਸੰਗਤ ਆ ਉਹ ਇੱਕ ਵਿਚਾਰਧਾਰਾ ਦੇ ਨਾਲ ਜੁੜੀ ਆ। ਜਿਹੜੀ 5 ਪਿਆਰਿਆਂ ਨੇ ਡਿਸੀਜਨ ਲਿਆ ਉਹ ਬਿਲਕੁਲ ਵਿਚਾਰ ਸਹੀ ਸੀ ਉਹਨਾਂ ਦਾ। ਜੀ ਉਸ ਸਮੇਂ ਮੌਕੇ ਦੇ ਜਿਹੜੇ ਹਾਲਾਤ ਸੀ ਉਹਦੇ ਮੁਤਾਬਕ ਡਿਸੀਜਨ ਲੈਣ ਵਾਸਤੇ ਕੋਈ ਨਾ ਕੋਈ ਚਾਹੀਦਾ ਸੀ। ਉਹ 5 ਪਿਆਰਿਆਂ ਨੇ ਡਿਸੀਜਨ ਜਦੋਂ ਲਿਆ 5 ਪਿਆਰੇ ਸਾਹਿਬਾਨ ਨੇ, ਤੇ ਉਹ ਡਿਸੀਜਨ ਬਿਲਕੁਲ ਉਹਨਾਂ ਨੇ ਰਾਈਟ ਲਿਆ, ਤਲਬ ਕੀਤਾ, ਕਿਉਂਕਿ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਇਹ ਜ਼ਿੰਮੇਵਾਰੀ ਸੀ ਸਾਰੀ ਕਿ ਜਿੰਨੀਆਂ ਜਥੇਬੰਦੀਆਂ ਜਾਂ ਸੰਪਰਦਾਵਾਂ ਜਾਂ ਜੋ ਵੀ ਹਾਲਾਤ ਹੋ ਰਿਹਾ ਧਾਰਮਿਕ, ਇਹਨਾਂ ਨੂੰ ਪੂਰਾ ਮਤਲਬ ਕਿ ਸਟਰੋਂਗਲੀ, ਜਿਸ ਤਰ੍ਹਾਂ ਜਥੇਦਾਰ ਸਾਹਿਬ ਆਪਣੇ ਰਣਜੀਤ ਸਿੰਘ ਜੀ ਰਹੇ ਨੇ, ਉਹਨਾਂ ਸਟਰੋਂਗਲੀ ਜਿਤਨਾ ਕੋਈ ਸਟੈਪ ਲੈਣਾ ਤੇ ਉਹਨਾਂ ਨੇ ਲਿਆ, ਤਾਂ ਕਰਕੇ ਉਹਨਾਂ ਨੂੰ ਤਲਬ ਕਰਨਾ ਪਿਆ। ਬਿਲਕੁਲ ਤਾਂ ਜੀ। ਬਿਲਕੁਲ ਠੀਕ ਕੀਤਾ। 5 ਪਿਆਰੇ ਸਾਹਿਬਾਨ ਨੂੰ ਅਧਿਕਾਰ ਆ, ਜਦੋਂ ਗੁਰੂ ਸਾਹਿਬ ਨੇ 5 ਪਿਆਰੇ ਸਾਹਿਬਾਨ ਨੂੰ ਪੂਰੇ ਅਧਿਕਾਰ ਦਿੱਤੇ ਸੀ, ਚਮਕੌਰ ਦੀ ਗੜੀ ਜਦੋਂ ਛੱਡਣੀ ਪਈ 5 ਪਿਆਰੇ ਸਾਹਿਬਾਨ ਦੇ ਹੁਕਮਾਂ ਦੇ ਮੁਤਾਬਕ ਉਦੋਂ ਛੱਡਣੀ ਪਈ ਸੀ। ਬਿਲਕੁਲ ਠੀਕ ਹਾਂ। ਠੀਕ, ਯਾਨੀ ਕਿ ਜੋ 5 ਪਿਆਰੇ ਸਾਹਿਬਾਨ ਨੇ ਸਟੈਪ ਲਿੱਤਾ ਸੀ ਉਹ ਬਿਲਕੁਲ ਬਿਲਕੁਲ ਠੀਕ ਸੀ। ਔਰ ਰਮਨਦੀਪ ਸਿੰਘ ਜੀ, ਨੌਜਵਾਨ ਹੋਰ ਨੌਜਵਾਨੀ ਦੇ ਵਿੱਚ ਇਨਸਾਨ ਦਾ ਜਿਹੜਾ ਕਹਿੰਦੇ ਨੇ ਵੀ ਦਿਮਾਗ ਜਿਹੜਾ ਬਚਪਨ ਤੇ ਬੁਢਾਪੇ ਤੋਂ ਜ਼ਿਆਦਾ ਡਬਲ ਤੇਜ਼ ਚੱਲਦਾ ਹੈ। ਹਾਂਜੀ ਠੀਕ ਹੈ ਜੀ, ਤੁਸੀਂ ਅਸਤੀਫਾ ਲਿਖਿਆ, ਦੇਤਾ, ਨਹੀਂ ਪਤਾ ਹੈ ਕੈਮਰੇ ਲੱਗੇ ਹੋਏ ਨੇ, ਸਾਰੀ ਸੰਗਤ ਬੈਠੀ ਹੋਈ ਹੈ, ਸਾਰੇ ਜਣੇ ਬੈਠੇ ਹੋਏ ਨੇ, ਮੈਂ ਇੱਕ ਜਾਤੀ ਸਵਾਲ ਕਰ ਰਿਹਾ, ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਹ ਇੱਕ ਪਬਲਿਸਿਟੀ ਸਟੰਟ ਹੈ, ਜਾਂ ਫਿਰ ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਹਾਰਦਿਕ ਪਟੇਲ ਇੱਕ ਚੜ੍ਹਦੀ ਜਵਾਨੀ ਦੇ ਵਿੱਚ ਚੜ੍ਹਦੀ ਉਮਰ ਇੱਕ ਮੁੰਡਾ ਹੈ ਜਿਹਨੇ ਪੂਰੀ ਰੈਵੋਲੂਸ਼ਨ ਖੜਾ ਕਰਤਾ ਔਰ ਇਸ ਵੇਲੇ ਉਹ ਅੱਛੀ ਟਿਕਟਾਂ ਦਾ, ਅੱਛੇ ਅਹੁਦਿਆਂ ਦਾ ਦਾਅਵੇਦਾਰ ਹੈ, ਕਿਤੇ ਮਨ ਦੇ ਵਿੱਚ ਇਹ ਸੋਚਦੇ ਨਹੀਂ ਹੈਗੀ? ਮੈਂ ਜਾਣਨਾ ਚਾਹਾਂਗਾ, ਇੱਕ ਜਾਤੀ ਸਵਾਲ ਹੈ, ਕੀ ਕਹਿਣਾ ਚਾਹੁੰਦੇ? ਨਹੀਂ, ਐਕਚੁਅਲ ਦੇ ਵਿੱਚ ਜੇ ਇਹੋ ਜਿਹਾ ਕੋਈ ਗੱਲ ਹੁੰਦੀ ਮੈਂ ਆਪਣਾ ਅਸਤੀਫਾ ਨਹੀਂ ਦੇਣਾ ਸੀ, ਮੈਂ ਹੋਰ ਹੀ ਕੁਝ ਕਰ ਸਕਦਾ ਸਾਂ ਉੱਥੇ ਫਸਟ ਨੰਬਰ ਤੇ, ਕਿਉਂਕਿ 10 ਫੁੱਟ ਦੀ ਦੂਰੀ ਤੇ ਮੇਰੇ ਤੋਂ ਮੱਕੜ ਜੀ ਉੱਥੇ ਬੈਠੇ ਸੀ, ਪ੍ਰੈਸ ਕਾਨਫਰੰਸ ਕਰ ਰਹੇ ਸੀ। ਦੂਸਰੇ ਨੰਬਰ ਤੇ ਬਾਣੀ ਚ ਆਉਂਦਾ ਆ ਗੁਰੂ ਸਾਹਿਬ ਦੀ ਜਪਜੀ ਸਾਹਿਬ ਚ, ਜੇ ਜੁਗ ਚਾਰੇ ਆਰ ਜਾ ਹੋਰ ਦੁਸ਼ਮਣੀ ਹੋਏ, ਜਿਹੜੀ ਤੇਰੀ ਉਮਰ 4 ਜੁਗਾਂ ਜਿੰਨੀ ਹੋਏ ਹੋਰ ਦੁਸ਼ਮਣੀ ਹੋਵੇ, 9 ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ, 9 ਖੰਡਾਂ ਦੇ ਵਿੱਚ ਤੈਨੂੰ ਬੰਦਾ ਜਾਣਦਾ ਹੋਵੇ ਨਾਲ ਚਲੇ ਸਭ ਕੋਏ, ਚੰਗਾ ਨਾਮ ਰਖਾਈ ਕੇ ਜਸ ਕੀਰਤ ਜਗਲੇ, ਚੰਗਾ ਨਾਮ ਤੇਰਾ ਹੋਵੇ ਤੇ ਜਸ ਜਿਹੜਾ ਤੇਰਾ ਜੱਗ ਸਾਰਾ ਜਸ ਹੈ। ਪਰ ਇੰਨਾ ਕੁਛ ਹੋਣ ਦੇ ਬਾਵਜੂਦ ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਕੁਛ, ਜੋ ਪਰਮਾਤਮਾ ਦੀ ਨਿਗਾਹ ਨਾ ਪਈ ਕਿਸੇ ਨੇ ਬਾਤ ਨਹੀਂ ਪੁੱਛਣੀ। ਹੁਣ ਮੰਨ ਲਓ ਕਿ USA ਸਭ ਤੋਂ ਵੱਡੀ ਕੰਟਰੀ ਆ, USA ਕੰਟਰੀ ਦਾ ਇੱਕ ਪ੍ਰੈਜ਼ੀਡੈਂਟ ਆ ਹੁਣ ਮੌਕੇ ਦੇ ਉੱਤੇ ਓਬਾਮਾ, ਹਨਾ, ਉਹ ਤੋਂ ਪਹਿਲਾਂ ਬੁਸ਼ ਸੀ, ਉਸ ਤੋਂ ਪਹਿਲਾਂ ਕੌਣ ਸੀ, ਉਸ ਤੋਂ ਪਹਿਲਾਂ ਕੌਣ ਸੀ, ਇਹ ਹੁਣ ਅਸੀਂ ਕਿਤਾਬਾਂ ਪੜ੍ਹਾਂਗੇ ਤਾਂ ਹੀ ਪਤਾ ਲੱਗੂਗਾ ਜੀ। ਉਸ ਤੋਂ ਉਤਰਾਂ ਦਾ ਨਹੀਂ ਪਤਾ ਲੱਗ ਸਕਦਾ, ਜਾਂ ਉਸ ਤੋਂ ਪਹਿਲਾਂ ਕੌਣ ਸੀ, ਇਹ ਤੇ ਉਹ ਐਜੂਕੇਟਡ ਬੰਦਾ ਜਿਹੜਾ ਕਿਤਾਬਾਂ ਪੜ੍ਹੂਗਾ ਉਹਨੂੰ ਪਤਾ ਲੱਗੂਗਾ। ਇਹ ਹੈ ਕਿ ਉਮਰ ਜਿਹੜੀ ਆ 60 ਸਾਲ ਜਾਂ 200 ਸਾਲ, ਉਸ ਤੋਂ ਬਾਅਦ ਕਿਸੇ ਨੇ ਕੁਝ ਨਹੀਂ ਪਛਾਣਨਾ। ਜਿਹੜੀ ਪਛਾਣ ਹੈ ਉਹ ਗੁਰੂ ਦੇ ਦਰਬਾਰ ਦੇ ਵਿੱਚ ਹੋਣੀ ਚਾਹੀਦੀ ਹੈ, ਇਹ ਤੇ ਨਾਰਮਲ ਹੈ ਇਹ ਚੀਜ਼। ਬਿਲਕੁਲ ਠੀਕ, ਯਾਨੀ ਕਿਤੇ ਨਾ ਕਿਤੇ ਰਮਨਦੀਪ ਸਿੰਘ ਜਿਹੜਾ ਪੂਰਾ ਗੁਰੂ ਨੂੰ ਸਮਰਪਿਤ ਹੈ। ਰਮਨਦੀਪ ਸਿੰਘ ਜੀ, ਇਸ ਵੇਲੇ 2017 ਦੇ ਵਿੱਚ ਇਲੈਕਸ਼ਨ ਆ ਰਹੇ ਨੇ, ਠੀਕ ਹੈ ਜੀ, ਸੂਬੇ ਦੀ ਸਰਕਾਰ ਚੁਣੀ ਜਾਣੀ ਹੈ, ਤੁਹਾਡਾ ਕਿਸੇ ਪਾਰਟੀ ਦੇ ਨਾਲ ਕੋਈ ਸੰਬੰਧ ਜਾਂ ਕਿਸੇ ਪਾਰਟੀ ਵੱਲੋਂ ਤੁਹਾਨੂੰ ਸੱਦਾ ਆਇਆ ਹੋਵੇ ਕਿ ਰਮਨਦੀਪ ਸਿੰਘ ਜੀ ਤੁਸੀਂ ਸਾਨੂੰ ਜੁਆਇਨ ਕਰੋ, ਮਜ਼ਬੂਤੀ ਮਿਲੇਗੀ, ਅਸੀਂ ਤੁਹਾਡੇ ਮਿਸ਼ਨ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ, ਇਸ ਤਰ੍ਹਾਂ ਦੀ ਕੋਈ ਗੱਲਬਾਤ? ਮੈਂ ਤੇ ਵੈਸੇ ਮੌਕੇ ਦੀ ਜਿਹੜਾ ਸਿਸਟਮ ਹੈ, ਜਿਹੜਾ ਇੱਕ ਸਿਸਟਮ ਨੂੰ ਚੇਂਜ ਕਰਨਾ ਚਾਹੁੰਦਾ ਮੈਂ, ਤੇ ਸਿਸਟਮ ਨੂੰ ਚੇਂਜ ਕਰਨ ਵਾਸਤੇ ਜਾਂ ਦੋਵੇਂ ਸਰਕਾਰਾਂ ਹੀ ਕਾਂਗਰਸ ਜਾਂ ਅਕਾਲੀ ਵੇਖ ਲਈਏ, ਇਹ ਨਹੀਂ ਕਰ ਸਕਦੇ। ਇਹ ਨਵੀਂ ਜਿਹੜੀ ਆ ਪਾਰਟੀ ਆਮ ਆਦਮੀ ਪਾਰਟੀ ਆਈ ਆ, ਮੈਂ ਚਾਹੁੰਦਾ ਕਿ ਇੱਕ ਵਾਰੀ ਇਹਨੂੰ ਮੌਕਾ ਦੇ ਕੇ ਵੇਖਣਾ ਚਾਹੀਦਾ ਆਪਾਂ ਨੂੰ, ਤੇ ਸਿਸਟਮ ਦੇ ਵਿੱਚ ਜਿਹੜੇ ਆਪਣੇ ਵੱਧ ਤੋਂ ਵੱਧ ਜਿਹੜੇ ਸਿੰਘ ਨੇ ਜਾਂ ਜਿਨ੍ਹਾਂ ਨੂੰ ਕੋਈ ਸੋਚ ਚੰਗੀ ਹੈ ਜਿਨ੍ਹਾਂ ਦੀ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਤੇ ਮੈਂ ਆਮ ਆਦਮੀ ਪਾਰਟੀ ਨੂੰ ਚਾਹੁੰਦਾ ਕਿ 2017 ਦੇ ਵਿੱਚ ਆਵੇ। ਕਈ ਵਾਰੀ ਕਈ ਸਿੰਘ ਗੱਲ ਕਰਦੇ ਨੇ ਕਿ ਯਾਰ ਇਹ ਜਿਹੜੀ 7 ਮੈਂਬਰੀ ਕਮੇਟੀ ਹੈ ਜਾਂ ਕੁਛ ਵੀ ਆ, ਇਹ ਦਿੱਲੀ ਤੋਂ ਉੱਪਰੋਂ ਥੱਲੇ ਆ, ਕਿ ਤੁਸੀਂ ਕਿਸ ਤਰ੍ਹਾਂ ਕੁਛ ਕਰ ਸਕਦੇ ਜੇ, ਤਾਂ ਉੱਪਰੋਂ ਕਮਾਂਡ ਹੋਣੀ ਸਾਰੀ। ਇਹ ਮਤਲਬ ਕਿ ਕਈ ਕਹਿ ਦਿੰਦੇ ਆ ਟੋਪੀਆਂ ਵਾਲੀ ਪਾਰਟੀ ਆ, ਹਨਾ, ਕਈ ਕਹਿੰਦੇ ਸਿੰਧੂ ਸੋਏ ਦੀ ਪਾਰਟੀ ਆ, ਕਈ ਕਹਿ ਦਿੰਦੇ ਕੁਛ ਪਾਰਟੀ ਆ। ਇਸ ਦੇ ਪਿੱਛੇ ਮੈਨੂੰ ਦੋ ਚੀਜ਼ਾਂ ਲੱਗਦੀਆਂ। ਇਸ ਦੇ ਪਿੱਛੇ ਮੈਨੂੰ ਲੱਗਦੀ ਆ ਇੱਕ RSS ਦੀ ਚਾਲ ਜਿਹੜੀ ਆ, ਉਹਦਾ ਰੀਜ਼ਨ ਇਹ ਆ ਕਿ ਉਹ ਨਹੀਂ ਚਾਹੁੰਦੇ ਕਿ ਜਿਹੜੇ ਸਾਡੇ ਸਿੱਖ ਮੁੰਡੇ ਆ ਜਾਂ ਸਿੱਖ ਜਨਰੇਸ਼ਨ ਆ ਉਹ ਚੰਗੇ ਰਾਜਨੀਤਿਕ ਅਹੁਦਿਆਂ ਤੇ ਆਉਣ। ਬਿਲਕੁਲ ਠੀਕ। ਜਾਂ ਉਹ ਨਹੀਂ ਚਾਹੁੰਦੇ ਕਿ ਉਹ ਚੰਗੇ ਆਫੀਸਰ ਬਣਨ, ਪਰ ਮੈਂ ਚਾਹੁੰਦਾ ਕਿ ਸਾਡੇ ਮੁੰਡੇ ਚੰਗੇ ਰਾਜਨੀਤਿਕ ਅਹੁਦਿਆਂ ਤੇ ਆਉਣ, ਚੰਗੇ ਜੱਜ ਬਣਨ, ਚੰਗੇ IAS ਅਫਸਰ ਬਣਨ, ਚੰਗੇ ਬੈਂਕ ਮੈਨੇਜਰ ਬਣਨ। ਜਦੋਂ ਵੀ ਕਿਸੇ ਸਾਡੇ ਸਿੱਖ ਭਰਾ ਨੂੰ ਲੋੜ ਪਵੇ ਉਹਦੀ ਹੈਲਪ ਕਰਨ ਵਾਸਤੇ ਤਤਪਰ ਰਹਿਣ। ਇਹ ਜਿਹੜੀ ਮੇਰੀ ਸੋਚ ਆ,
ਤੇ ਇਸ ਕਰਕੇ ਮੈਂ ਚਾਹੁੰਦਾ ਉਹਨਾਂ ਮੁੰਡਿਆਂ ਨੂੰ ਵੀ ਅਪੀਲ ਕਰਨਾ ਚਾਹੁੰਦਾ, ਵੀਰਾਂ ਨੂੰ, ਕਿ ਇਹ ਚੀਜ਼ ਨਾ ਸੋਚੋ ਤੁਸੀਂ ਆਪਣਾ ਬੈਸਟ ਕਿੰਨਾ ਦੇ ਰਹੇ ਪੰਜਾਬ ਵਾਸਤੇ, ਤੁਸੀਂ ਕੀ ਕਰ ਰਹੇ ਜੇ ਪੰਜਾਬ ਵਾਸਤੇ। ਕੋਈ ਸਿਸਟਮ ਚੇਂਜ ਕਰਨ ਵਾਸਤੇ ਤੁਹਾਨੂੰ ਅੱਗੇ ਆਉਣਾ ਪਊਗਾ। ਚਿੱਕੜ ਨੂੰ ਸਾਫ਼ ਕਰਨ ਵਾਸਤੇ ਚਿੱਕੜ ਦੇ ਵਿੱਚ ਵੜਨਾ ਜ਼ਰੂਰੀ ਹੈ। ਇਹ ਤੁਹਾਨੂੰ ਅੱਗੇ ਆਉਣਾ ਹੀ ਪਏਗਾ। ਬਿਲਕੁਲ ਜੀ, ਬਿਲਕੁਲ। ਸੋ ਰਮਨਦੀਪ ਜੀ, ਕੀ ਕਾਰਨ ਹੈ ਕਿ ਸਾਡੀ ਸਿੱਖ ਕੌਮ ਨਿਗਾਰ ਵਾਲੇ ਪਾਸੇ ਜਾ ਰਹੀ ਹੈ, ਬੱਚੇ ਪਤਿਤ ਪੁਣੇ ਦੇ ਵਿੱਚ ਜਾ ਰਹੇ ਹਨ? ਪ੍ਰਚਾਰ ਦੀ ਕਮੀ ਹੈ, ਪ੍ਰਸਾਰ ਦੀ ਕਮੀ ਹੈ। ਜਗ੍ਹਾ ਜਗ੍ਹਾ ਕੀਰਤਨ ਦਰਬਾਰ ਕੀਤੇ ਜਾ ਰਹੇ ਨੇ, ਜਗ੍ਹਾ ਜਗ੍ਹਾ ਕਥਾਵਾਚਕ ਕਥਾ ਕਰ ਰਹੇ ਨੇ। ਮੀਡੀਆ ਦਾ ਯੁੱਗ ਹੈ, ਮੀਡੀਆ ਦੇ ਵਿੱਚ ਜਗ੍ਹਾ ਜਗ੍ਹਾ ਇਸ ਚੀਜ਼ ਦਾ ਬੜਾ ਜ਼ੋਰ ਸ਼ੋਰ ਦੇ ਨਾਲ, ਬੁਲਾਰਿਆਂ ਦੇ ਨਾਲ ਜਿਹੜਾ ਹੈ ਇਸ ਚੀਜ਼ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਨਸ਼ੇ ਨਾ ਕਰੋ, ਆਪਣੇ ਕੌਮ ਨੂੰ ਤਾਂ ਚੱਕੋ। ਫਿਰ ਵੀ ਕਿਤੇ ਨਾ ਕਿਤੇ ਅਸੀਂ ਦੇਖ ਰਹੇ ਹਾਂ ਵੀ ਕੌਮ ਜਿਹੜੀ ਹੈ ਉਹ ਨਿਗਾਰ ਵਾਲੇ ਪਾਸੇ ਜਾ ਰਹੀ ਹੈ, ਉਹ ਤਾਂ ਵਾਲੇ ਪਾਸੇ ਵੱਲ ਜਾਂਦੀ ਘੱਟ ਨਜ਼ਰ ਆ ਰਹੀ। ਕੀ ਕਾਰਨ ਹੈ ਉਹਦਾ? ਕਾਰਨ ਵੇਖੋ ਜੀ, ਤੁਸੀਂ ਕਿਹਾ ਕਿ ਵੱਖੋ ਵੱਖ ਪੰਡਾਲ ਲਾ ਕੇ ਮਤਲਬ ਕਿ ਕਰਦੇ ਆਪਣਾ ਕੀਰਤਨ ਦਰਬਾਰ। ਕਈ ਤੇ ਕੰਪੀਟੀਸ਼ਨ ਕਰ ਰਹੇ ਆ ਕਿ ਮੇਰਾ ਜਿਹੜਾ ਦਰਬਾਰ ਵੱਡਾ, ਕਈ ਮੇਰਾ ਜ਼ਿਆਦਾ ਵਧੀਆ ਹਾਂ, ਮੇਰਾ ਜ਼ਿਆਦਾ ਵਧੀਆ। ਹਾਂ, ਠੀਕ ਹੈ। ਕਈ ਬੰਦੇ ਚੰਗੇ ਵੀ ਹੈਗੇ ਨੇ, ਜਿਸ ਤਰ੍ਹਾਂ ਪਰਮਜੀਤ ਸਿੰਘ ਜੀ ਖਾਲਸਾ, ਉਹਨਾਂ ਦਾ ਮੈਂ ਨਾਮ ਲਊਂਗਾ ਜੀ। ਉਹਨਾਂ ਦਾ ਬਹੁਤ ਵਧੀਆ, ਉਹਨਾਂ ਨੇ ਕਈ ਮੁੰਡੇ ਇਹੋ ਜਿਹੇ ਮੈਨੂੰ ਮਿਲੇ ਜਿਨ੍ਹਾਂ ਨੇ ਉਹਨਾਂ ਦੀ ਵੀਡੀਓ ਵੇਖ ਕੇ ਕਿਹਾ ਕਿ ਮੇਰਾ ਜੀਵਨ ਜਿਹੜਾ ਟੋਟਲੀ ਚੇਂਜ ਹੋ ਗਿਆ। ਇਹ ਪਰਮਜੀਤ ਸਿੰਘ ਖਾਲਸਾ ਹੁਣਾਂ ਦੇ ਬਾਰੇ ਚ ਦੱਸੋ ਕਿ ਇਹ ਕੌਣ ਨੇ, ਕਿਸ ਤਰ੍ਹਾਂ ਇਹਨਾਂ ਦਾ? ਇਹ ਪਰਮਜੀਤ ਸਿੰਘ ਜੀ ਖਾਲਸਾ ਆਨੰਦਪੁਰ ਸਾਹਿਬ ਵਾਲੇ, ਤੇ ਇਹ ਇਹਨਾਂ ਦੀ ਬਹੁਤ ਵਧੀਆ ਇਹ ਪ੍ਰਚਾਰਕ ਨੇ ਟੀਵੀ ਦੇ ਉੱਤੇ, ਸਾਰਿਆਂ ਨੂੰ ਬੜੇ ਮਤਲਬ ਕਿ ਸਾਰੇ ਵੈਲ ਨੋਨ ਨੇ, ਚੰਗੇ ਸਾਰੇ ਜਾਣਦੇ ਆ ਜੀ। ਤੇ ਇਹਨਾਂ ਦੀ ਜੋ ਵੀਡੀਓਜ਼ ਵੇਖਦੇ ਆ ਟੀਵੀ ਦੇ ਉੱਪਰ ਆਉਂਦੇ ਆ ਜਾਂ, ਤੇ ਲੋਕੀ ਇਹਨਾਂ ਨੂੰ ਵੇਖ ਕੇ ਇਹਨਾਂ ਦੇ ਵਿਚਾਰ ਸੁਣ ਕੇ, ਜਿਹੜੀ ਵਿਚਾਰਧਾਰਾ ਸੁਣ ਕੇ ਲੋਕੀ ਚੇਂਜ ਹੁੰਦੇ ਆ। ਬਹੁਤ ਅੱਛੀ ਗੱਲ ਹਾਂ, ਤੇ ਮੇਰੇ ਆਈਡੀਆ ਨਾਲ ਕਿ ਗੁਰੂ ਸਾਹਿਬ ਨੇ ਸਾਨੂੰ ਸਭ ਤੋਂ ਪਹਿਲਾਂ ਬਾਣੀ ਬਖਸ਼ੀ ਆ। ਜੋ ਵੀ ਆਪਾਂ ਸਿੱਖ ਕੌਮ ਨੂੰ ਜੇ ਚੇਂਜ ਕਰਨਾ ਆ, ਉਸ ਦੇ ਲਈ ਇੱਕ ਸਿਸਟਮ 'ਚ ਆ ਕੇ ਐਸਜੀਪੀਸੀ ਦੇ ਉੱਤੇ ਕਾਬਜ ਹੋ ਕੇ ਸਿੱਖਾਂ ਨੂੰ ਅਕਾਲ ਤਖਤ ਸਾਹਿਬ ਨੂੰ ਯਾਦ ਕਰਾ ਕੇ ਆਪਣੇ ਪਿੰਡ ਦੇ ਵਿੱਚ, ਹੁਣ ਵੇਖ ਲਓ ਤੁਸੀਂ ਇੱਥੇ ਲਾਗੇ ਜਿੱਥੇ ਮਰਜ਼ੀ ਜਾ ਕੇ ਵੇਖ ਲਓ, ਪਿੰਡ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਲਾਗੇ ਦੇ ਪਿੰਡਾਂ ਦੇ ਵਿੱਚ ਵੇਖ ਲਓ 8-8 ਗੁਰਦੁਆਰੇ। ਅਸੀਂ ਇੱਕ ਦਿਨ ਚਾਟੀਵਿੰਡ ਪਿੰਡ ਗਏ ਇੱਥੇ ਲਾਗੇ, ਤੇ ਉੱਥੇ 7-8 ਗੁਰਦੁਆਰੇ। ਮੈਨੂੰ ਇੱਕ ਬੰਦਾ ਕਹਿੰਦਾ ਕਿ 14 ਗੁਰਦੁਆਰੇ ਇੱਥੇ, 14 ਗੁਰਦੁਆਰੇ ਵੱਖੋ ਵੱਖ ਜਾਤਾਂ ਦੇ ਨਾਂ ਤੇ। ਇਹ ਫਲਾਣੇ ਸਿੰਘ ਦਾ ਗੁਰਦੁਆਰਾ, ਜੱਟ ਸਿੱਖ ਦਾ, ਇਹ ਮਜਬੀ ਸਿੱਖ ਦਾ। ਇਹਨੂੰ ਗੁਰਦੁਆਰਾ ਸਾਹਿਬ ਸਾਰੇ ਨਹੀਂ ਚਾਹੀਦੇ, ਗੁਰਦੁਆਰਾ ਸਾਹਿਬ ਇੱਕੋ ਹੀ ਚਾਹੀਦਾ ਉੱਥੇ। ਬਿਲਕੁਲ ਠੀਕ ਹੈ। ਉੱਥੇ ਗੁਰਦੁਆਰਾ ਸਾਹਿਬ ਇੱਕ ਚਾਹੀਦਾ ਆ, ਵੱਡਾ ਗੁਰਦੁਆਰਾ ਸਾਹਿਬ ਪਾਰਕ ਹੋਵੇ, ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਵੇ, ਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਗ੍ਰੰਥੀ ਸਿੰਘ ਹੋਵੇ ਉਹ ਚੰਗਾ ਵੈਲ ਐਜੂਕੇਟਡ ਹੋਵੇ, ਪੋਸਟ ਗ੍ਰੈਜੂਏਸ਼ਨ ਹੋਵੇ, ਉਹ ਸੰਥਿਆ ਦੇ ਸਕਦਾ ਹੋਵੇ, ਉਹਨੂੰ ਅੱਧੀ ਤਨਖਾਹ ਜਾਂ ਪਿੰਡ ਵਾਲੇ ਦੇਣ ਜਾਂ ਐਸਜੀਪੀਸੀ ਦੇਵੇ, ਉਹਦੀ ਜਿਹੜੀ ਤਨਖਾਹ ਹੈ ਉਹ ਚੰਗੀ ਹੋਵੇ, ਉਹਨੂੰ ਰੁਜ਼ਗਾਰ ਵਾਸਤੇ ਬਾਹਰ ਨਾ ਜਾਣਾ ਪਵੇ, ਉਹਨੂੰ ਗੁਰਦੁਆਰੇ ਨੂੰ ਤਾਲਾ ਮਾਰ ਕੇ ਜਿਹੜਾ ਬਾਹਰ ਨਾ ਜਾਣਾ। ਜਿੱਥੇ ਪਿੰਡ ਦੇ ਬੱਚਿਆਂ ਨੂੰ ਸੰਥਿਆ ਦਿੱਤੀ ਜਾਵੇ, ਉਹਨਾਂ ਨੂੰ ਪੱਗ ਬੰਨ੍ਹਣ ਦੀ ਜਾਚ ਸਿਖਾਈ ਜਾਵੇ, ਤੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਪੜ੍ਹਾਇਆ ਜਾਵੇ, ਕਿ ਉਹਦੀ ਫੈਮਿਲੀ ਸਾਰੀ ਉੱਥੇ ਰਹਿਣੀ ਚਾਹੀਦੀ ਹੈ। ਤੇ ਇਸ ਲਈ ਜਦੋਂ ਸਾਰੇ ਪਿੰਡ ਦੀ ਇੱਕ ਜਗ੍ਹਾ ਗੁਰਦੁਆਰਾ ਸਾਹਿਬ ਹੋਊਗਾ, ਇੱਕ ਤੇ ਈਰਖਾ ਧਰਮ ਦੀ ਜਿਹੜੀ ਪਾਈ ਆ, ਵੰਡੀਆਂ ਪਈਆਂ ਜਿਹੜੀਆਂ ਜਾਤ ਦੇ ਨਾਂ ਦੇ ਉੱਤੇ, ਇਹ ਖਤਮ ਹੋਣਗੀਆਂ, ਤੇ ਨਾਲੇ ਆਪਣੀ ਸਿੱਖ ਕੌਮ ਜਿਹੜੀ ਬੇਸ ਲੈਵਲ ਤੋਂ ਉੱਤੋਂ ਉੱਪਰ ਥੱਲੇ ਤਾਂ ਜਾਊਗੀ। ਬਿਲਕੁਲ ਜੀ। ਸੋ ਰਮਨਦੀਪ ਸਿੰਘ ਹੋਣਾ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਔਰ ਆਪਣੇ ਬੇਬਾਕ ਅੰਦਾਜ਼ ਦੇ ਵਿੱਚ ਇਹਨਾਂ ਨੇ ਇਹ ਗੱਲ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਜਿਹੜੀ ਅਸੀਂ ਧਰਮ ਦੀਆਂ ਵੰਡੀਆਂ ਪਾ ਕੇ ਬੈਠੇ ਹੋਏ ਹਾਂ, ਵੱਖ-ਵੱਖ ਧਰਮਾਂ ਜਾਤਾਂ ਦੇ ਨਾਂ ਦੇ ਉੱਪਰ ਗੁਰੂ ਘਰ ਉਸਾਰੀ ਬੈਠੇ ਹਾਂ, ਇਹ ਨਹੀਂ ਹੋਣੇ ਚਾਹੀਦੇ। ਇੱਕ ਗੁਰੂ ਘਰ ਹੋਣਾ ਚਾਹੀਦਾ ਹੈ, ਉਹਦੇ ਉੱਪਰ ਐਜੂਕੇਟਡ ਗ੍ਰੰਥੀ ਸਿੰਘ ਹੋਣਾ ਚਾਹੀਦਾ ਹੈ, ਜਿਹੜਾ ਕਿ ਪਿੰਡ ਦੇ ਬੱਚਿਆਂ ਨੂੰ ਤਾਲੀਮ ਦੇ ਸਕੇ, ਸਿੱਖੀ ਅਤੇ ਸਿੱਖੀਅਤ ਕੀ ਹੈ ਇਸ ਤੋਂ ਜਾਣੂ ਕਰਵਾ ਸਕੇ। ਸੋ ਰਮਨਦੀਪ ਸਿੰਘ ਜੀ, ਸਮੇਂ ਜਿਹੜਾ ਆਪਣੀ ਚਾਲ ਦੇ ਨਾਲ, ਆਪਣੀ ਰਫ਼ਤਾਰ ਦੇ ਨਾਲ ਤੇਜ਼ੀ ਨਾਲ ਚੱਲ ਰਿਹਾ ਹੈ। ਸਮੇਂ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਆਪ ਜੀ ਦੇ ਨਾਲ ਹੋਰ ਗੱਲਾਂ ਬਾਤਾਂ ਦੀ ਸਾਂਝ ਪਾਈਏ। ਫਿਲਹਾਲ ਅਸੀਂ ਇੱਥੇ ਹੀ ਆਪਣੀ ਗੱਲਾਂ ਬਾਤਾਂ ਨੂੰ ਵਿਰਾਮ ਦਿੰਦੇ ਹਾਂ। ਆਪ ਜੀ ਨੇ ਆਪਣੇ ਰੁਝੇਵਿਆਂ ਦੇ ਵਿੱਚੋਂ ਕੁਝ ਕੁ ਕੀਮਤੀ ਸਮਾਂ ਸਾਡੇ ਲਈ ਕੱਢਿਆ, ਸਾਡੇ ਸਟੂਡੀਓ ਦੇ ਵਿੱਚ ਆਏ, ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਆਪਣੀ ਜੀਵਨ ਦੇ ਬਾਰੇ, ਆਪਣੇ ਲਕਸ਼ ਦੇ ਬਾਰੇ ਜਿਹੜੀਆਂ ਗੱਲਾਂ ਬਾਤਾਂ ਨੇ ਸਾਡੇ ਨਾਲ ਸਾਂਝੇ ਕੀਤੀਆਂ। ਬਹੁਤ ਬਹੁਤ ਧੰਨਵਾਦ। ਪਿਆਰ ਦੀ ਸਾਂਝ ਪਾਈਏ ਜੀ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਜ਼ਰ, ਇੱਕ ਨਜ਼ਰ।